ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਨਾਲ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜੇ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ ਨੇ, ਆਪਸੀ ਰਿਸ਼ਤੇ ਜਿਵੇਂ ਉਹ ਵਿਗੜੇ ਹੋਏ ਆ, ਤੇ ਬੀਤੇ ਦਿਨ ਜਦੋਂ ਅਸੀਂ ਇਹ ਡਿਵੈਲਪਮੈਂਟ ਦੇਖੀ ਹੈ ਕਿ ਭਾਰਤ ਵੱਲੋਂ ਕੁਝ ਕੈਟਾਗਰੀਜ਼ ਦੇ ਵਿੱਚ ਜਿਹੜੇ ਵੀਜ਼ਾ ਐਪਲੀਕੇਸ਼ਨਸ ਨੇ ਉਹਨਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਆ, ਤੇ ਇਸ ਸਟੈਪ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਕੀ ਭਾਰਤ ਨੇ ਆਪਣਾ ਜਿਹੜਾ ਸਟੈਂਡ ਸੀ ਉਹਦੇ ਤੋਂ ਸਟੈਪ ਬੈਕ ਕਰ ਲਿਆ ਆ, ਜਾਂ ਇਹ ਕਹਿ ਲਿਆ ਜਾਵੇ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ FBI ਵੱਲੋਂ ਸੱਦੀ ਗਈ ਮੀਟਿੰਗ ਸੀ ਫਾਈਵ ਆਈਜ਼ ਨੇਸ਼ਨਸ ਦੇ ਜਿਹੜੇ ਇੰਟੈਲੀਜੈਂਸ ਮੁਖੀਆਂ ਦੀ, ਉਸ ਦਾ ਪ੍ਰੈਸ਼ਰ ਕਬੂਲਦਿਆਂ ਉਹਦੇ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਬਿਆਨ ਦਿੱਤਾ, ਨਿਊਜ਼ੀਲੈਂਡ ਦਾ ਵੀ ਬਿਆਨ ਆਇਆ, ਉਹ ਸਾਰੇ ਦਾ ਪ੍ਰੈਸ਼ਰ ਕਬੂਲਦਿਆਂ ਭਾਰਤ ਨੇ ਇਹ ਸਾਰੇ ਪਾਰਟ ਦੇ ਉੱਤੇ ਸਟੈਪ ਬੈਕ ਕੀਤਾ। ਸੋ ਇਹ ਜਿਹੜੀ ਡਿਵੈਲਪਮੈਂਟ ਆ ਇੱਕ ਅਹਿਮ ਡਿਵੈਲਪਮੈਂਟ ਹੈ, ਤੇ ਇਸ ਨੂੰ ਅਸੀਂ ਦੇਖਣ ਦੇ ਲਈ, ਵਾਚਣ ਦੇ ਲਈ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇਸ ਸ਼ੋਅ ਦੇ ਵਿੱਚ ਕਿ ਐਗਜ਼ੈਕਟਲੀ ਜਿਹੜਾ ਇਹ ਮੂਵ ਹੈ ਇਹ ਕੀ ਹੋਇਆ, ਕੈਨੇਡਾ ਦੇ ਵਿੱਚ ਇਹਦੀਆਂ ਕੀ ਇੰਪਲੀਕੇਸ਼ਨਸ ਨੇ ਤੇ ਕਿਵੇਂ ਇਹਨੂੰ ਦੇਖਿਆ ਜਾ ਰਿਹਾ ਹੈ, ਤੇ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਇੰਪੈਕਟ ਦੇਖਿਆ ਜਾ ਸਕਦਾ। ਇਹੀ ਨਹੀਂ, ਅੱਜ ਦੀ ਇੱਕ ਮੇਜਰ ਡਿਵੈਲਪਮੈਂਟ ਜਦੋਂ ਅਸੀਂ ਦੇਖ ਰਹੇ ਹਾਂ ਹੁਣ ਕਤਰ ਦੇ ਵਿੱਚੋਂ ਆਈ ਹੈ ਕਿ ਉੱਥੇ ਇੰਡੀਆ ਦੀ ਨੇਵੀ ਦੇ ਨਾਲ ਰਿਲੇਟਡ 8 ਜਿਹੜੇ ਆਫਿਸਰਸ ਸੀਗੇ, ਐਕਸ ਆਫਿਸਰਸ, ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ ਹੈ ਇਸ ਕਰਕੇ ਕਿ ਉਹ ਇਜ਼ਰਾਈਲ ਦੇ ਲਈ ਜਿਹੜੀ ਹੈ ਉਹ ਇਨਫੋਰਮੇਸ਼ਨ ਇਕੱਠੀ ਕਰ ਰਹੇ ਸੀ, ਜਿਹੜੀ ਇੰਟੈਲੀਜੈਂਸ ਇਨਫੋਰਮੇਸ਼ਨ ਹੈ, ਸੀਕ੍ਰੇਟ ਇਨਫੋਰਮੇਸ਼ਨ ਹੈ, ਉਹ ਕਤਰ ਤੋਂ ਬੈਠਿਆਂ ਉਹਨਾਂ ਨੇ ਇਜ਼ਰਾਈਲ ਨੂੰ ਭੇਜੀ ਹੈ। ਇਹ ਵੀ ਇੱਕ ਵੱਡੀ ਡਿਵੈਲਪਮੈਂਟ ਹੈ, ਇਸ 'ਤੇ ਵੀ ਵਿਚਾਰ ਚਰਚਾ ਕਰਾਂਗੇ। ਸੋ ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੇ ਜਰਨਲਿਸਟ ਨੇ ਸਰਦਾਰ ਗੁਰਪ੍ਰੀਤ ਸਿੰਘ, ਉਹ ਇਸ ਵਕਤ ਸਾਡੇ ਨਾਲ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਖੁਸ਼ੀ ਹੈ ਤੁਹਾਡੇ ਚੈਨਲ ਤੇ ਕਾਫੀ ਲੰਮੇ ਸਮੇਂ ਤੋਂ ਬਾਅਦ ਤੁਸੀਂ ਮੌਕਾ ਦੇ ਰਹੇ ਹੋ ਗੱਲਬਾਤ ਕਰਨ ਲਈ। ਤੁਹਾਡਾ ਧੰਨਵਾਦੀ ਹਾਂ ਜਿਹੜੀਆਂ ਤੁਹਾਡਾ ਮੈਂ। ਧੰਨਵਾਦ ਜੀ, ਸਾਨੂੰ ਵੀ ਬੜਾ ਚੰਗਾ ਲੱਗ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਦੁਬਾਰਾ ਰੂਬਰੂ ਹੋ ਰਹੇ ਹਾਂ। ਸ਼ੁਰੂਆਤ ਕਰੀਏ ਜਿਹੜੀ ਰਿਲੇਸ਼ਨਸ ਦੇ ਵਿੱਚ ਖਟਾਸ ਹੈਗੀ ਹੈ ਜਾਂ ਜਿਸ ਲੈਵਲ ਤੱਕ ਡਿਟੀਰੀਓਰੇਟ ਹੋ ਗਈ ਹੈ ਗੱਲ, ਇਹਦੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਕਰੰਟ ਸਿਚੁਏਸ਼ਨ ਹੈ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਖਾਸ ਤੌਰ 'ਤੇ ਜਿਹੜੀ ਇਹ ਡਿਵੈਲਪਮੈਂਟ ਆਈ ਹੈ ਕਿ ਇੰਡੀਆ ਨੇ ਬੈਕ ਟਰੈਕ ਕੀਤਾ ਆ ਆਪਣਾ ਸਟੈਪ, ਇਸ ਨੂੰ ਮੁੱਖ ਰੱਖਦੇ ਹਾਂ। ਅਮਰਵੀਰ ਸਿੰਘ ਦੀ ਗੱਲ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਜਿਵੇਂ ਕਤਾਰ ਦੀ ਖਬਰ ਦਾ ਹਵਾਲਾ ਦਿੱਤਾ ਅਖੀਰ ਦੇ ਵਿੱਚ, ਦਰਅਸਲ ਆਪਾਂ ਜੇ ਉਸ ਗੱਲ ਨਾਲ ਇਹਨੂੰ ਜੋੜ ਕੇ ਵੇਖੀਏ ਤਾਂ ਗੱਲ ਸਮਝ ਪੈਂਦੀ ਹੈ ਕਿ ਕਿਉਂ ਭਾਰਤ ਸਰਕਾਰ ਇੰਨੀ ਸੌਫਟ ਹੋਈ ਹੈ ਜਾਂ ਕੈਨੇਡਾ ਤੇ ਹਿੰਦੁਸਤਾਨ ਦੇ ਸੰਬੰਧ ਮੁੜ ਲੀਹ ਪੈਂਦੇ ਨਜ਼ਰ ਆ ਰਹੇ ਨੇ। ਕਾਰਨ ਇਹ ਕਿ ਇਜ਼ਰਾਈਲ ਦੇ ਮਸਲੇ ਦੇ ਉੱਤੇ ਤੁਸੀਂ ਇਹ ਵੇਖਿਆ ਹੋਣਾ, ਚਾਹੇ ਮੋਦੀ ਹੋਵੇ, ਚਾਹੇ ਜਸਟਿਨ ਟਰੂਡੋ ਹੋਵੇ, ਤੇ ਚਾਹੇ ਅਮਰੀਕਾ ਦਾ ਬਾਈਡਨ ਹੋਵੇ, ਤਕਰੀਬਨ ਸਾਰੇ ਹੀ ਜਿਹੜੇ ਵੱਡੇ ਆਗੂ ਨੇ, ਵੱਡੇ ਵੱਡੇ ਕੱਦ ਵਾਲੇ, ਇਹ ਇੱਕੋ ਖੇਮੇ ਵੱਲ ਖਿੱਚੇ ਗਏ ਨੇ, ਇੱਕੋ ਖੇਮੇ 'ਚ ਖਲੋਤੇ ਨਜ਼ਰ ਆ ਰਹੇ ਨੇ ਇਸ ਵੇਲੇ ਜੀ। ਹੁਣ ਹਿੰਦੁਸਤਾਨ ਦੀ ਤਾਂ ਚਿਰਾਂ ਤੋਂ ਇੱਕ ਪਾਲਿਸੀ ਰਹੀ ਹੈ ਫਲਸਤੀਨ ਦੇ ਹੱਕ ਵਿੱਚ, ਬਸਤੀਵਾਦ ਦੇ ਸਮੇਂ ਤੋਂ। ਅੱਜ ਇੰਡੀਆ ਉਸ ਪਾਲਿਸੀ ਤੋਂ ਬਹੁਤ ਅੱਗੇ ਜਾ ਚੁੱਕਿਆ। ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਉੱਥੇ ਇਜ਼ਰਾਈਲ ਗੇੜਾ ਮਾਰ ਕੇ ਆ ਚੁੱਕੇ ਨੇ। ਇਜ਼ਰਾਈਲ ਪ੍ਰਤੀ ਉਹਨਾਂ ਦਾ ਬੜਾ ਸੌਫਟ ਰਵੱਈਆ। ਹਾਲਾਂਕਿ ਜਿਹੜੇ ਫਲਸਤੀਨੀ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਐਂਟੀ ਸੈਮਿਟਿਕ ਕਹਿ ਕੇ ਭੰਡਿਆ ਜਾਂਦਾ, ਭਾਵ ਉਹ ਲੋਕ ਜਿਹੜੇ ਯਹੂਦੀਆਂ ਨੂੰ ਨਫ਼ਰਤ ਕਰਦੇ ਨੇ। ਹਾਲਾਂਕਿ ਇਹ ਗੱਲ ਸੱਚ ਨਹੀਂ ਹੈ, ਉਹ ਸਿਰਫ ਇਜ਼ਰਾਈਲੀ ਸਟੇਟ ਨੂੰ ਕੁਐਸਚਨ ਕਰਦੇ ਨੇ, ਨਾ ਕਿ ਯਹੂਦੀਆਂ ਨੂੰ। ਤੁਹਾਡੇ ਅਮਰੀਕਾ ਵਿੱਚ ਵੀ ਦੇਖ ਲਓ ਕਿੰਨੇ ਇਨਸਾਫ ਪਸੰਦ ਯਹੂਦੀ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਇਜ਼ਰਾਈਲੀ ਸਟੇਟ ਦੇ ਅਗਰੈਸ਼ਨ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਯਹੂਦੀਆਂ ਦੀ ਜਿਹੜੀ ਬਦਖੋਈ ਕਰਨੀ ਜਾਂ ਉਹਨਾਂ ਦੇ ਖਿਲਾਫ ਬੋਲਣਾ ਜਾਂ ਨਸਲ ਘਾਤ ਦੇ ਇਤਿਹਾਸ ਤੋਂ ਇਨਕਾਰੀ ਹੋਣਾ, ਇਹ ਤਾਂ ਐਂਟੀ ਸੈਮਿਟਿਕ ਹੋ ਸਕਦਾ, ਪਰ ਇਜ਼ਰਾਈਲ ਸਟੇਟ ਨੂੰ ਕੁਐਸਚਨ ਕਰਨ ਦੇ ਲਈ ਕਿਸ ਨੂੰ ਐਂਟੀ ਸੈਮਿਟਿਕ ਕਿਹਾ ਜਾਵੇ, ਇਹ ਗੱਲ ਸਹਿਣਯੋਗ ਨਹੀਂ। ਬਾਵਜੂਦ ਇਹ ਹੋ ਰਿਹਾ ਕਿ ਫਲਸਤੀਨੀ ਜਿਹੜੇ ਆਪਣੇ ਹੱਕਾਂ ਲਈ ਗੱਲ ਕਰ ਰਹੇ ਨੇ ਉਹਨਾਂ ਦੇ ਮੂੰਹ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਐਂਟੀ ਸੈਮਿਟਿਕ ਕਿਹਾ ਜਾਂਦਾ, ਜਦੋਂ ਕਿ ਨਰਿੰਦਰ ਮੋਦੀ ਤੇ ਉਹਨਾਂ ਦੀ RSS ਤੋਂ ਵੱਡੇ ਐਂਟੀ ਸੈਮਿਟ ਕੌਣ ਹੋ ਸਕਦੇ? ਜਿਹੜੀ RSS ਨੇ ਕਿਸੇ ਵੇਲੇ ਯਹੂਦੀਆਂ ਦੀ ਨਸਲਕੁਸ਼ੀ ਤੋਂ ਵਡਿਆਇਆ, ਹਿਟਲਰ ਦੀ ਵਡਿਆਈ ਕਰਦੇ ਰਹੇ, ਅੱਜ ਉਹਨਾਂ ਦੇ ਨਾਲ ਜੱਫੀਆਂ ਪਈਆਂ ਹੋਈਆਂ ਇਜ਼ਰਾਈਲ ਦੀਆਂ। ਸੋ ਇਹ ਵੇਖੋ ਕਿ ਇਸ ਸਮੇਂ ਇਜ਼ਰਾਈਲ ਫਲਸਤੀਨ ਸੰਕਟ ਦੇ ਮੱਦੇਨਜ਼ਰ ਜਿਸ ਤਰੀਕੇ ਨਾਲ ਸਾਰੇ ਇੱਕੋ ਖੇਮੇ 'ਚ ਆ ਖਲੋਤੇ ਨੇ, ਚਾਹੇ ਮੋਦੀ, ਚਾਹੇ ਜਸਟਿਨ ਟਰੂਡੋ ਤੇ ਚਾਹੇ ਜੋ ਬਾਈਡਨ, ਇਹ ਤੌਖਲੇ ਉਸ ਵੇਲੇ ਵੀ ਸਿੱਖ ਹਲਕਿਆਂ ਵਿੱਚ ਉੱਠੇ ਸਨ ਕਿ ਕਿਧਰੇ ਇਹ ਨਾ ਹੋਵੇ ਕਿ ਹਰਦੀਪ ਸਿੰਘ ਨਿੱਜਰ ਦੇ ਕੇਸ ਦੀ ਤੇ ਲਾਂਝਲੀ ਦਿੱਤੀ ਜਾਵੇ, ਉਸ ਦੀ ਬਲੀ ਦਿੱਤੀ ਜਾਵੇ। ਸੋ ਇਹ ਸਭ ਨੂੰ ਹੁਣ ਨਿਗਰਾਨੀ ਰੱਖਣੀ ਪੈਣੀ ਕਿ ਜਿਸ ਕਿਸਮ ਦੀ ਕਰਵਟ
ਪੂਰੇ ਮਾਮਲੇ ਨੇ ਲਈ ਹੈ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਤੱਤੇ ਬਿਆਨ ਇੰਡੀਆ ਤੋਂ ਆਉਂਦੇ ਰਹੇ। ਉਲਟਾ ਇੰਡੀਆ ਨੇ ਕੋਈ ਕਸਰ ਨਹੀਂ ਛੱਡੀ ਟਰੂਡੋ ਦੀ ਬੇਇੱਜ਼ਤੀ ਕਰਨ ਦੇ ਲਈ। ਉਹਨਾਂ ਦੇ ਸੱਜੇ ਪੱਖੀ ਮੀਡੀਆ ਨੇ ਜੋ ਹਾਲ ਦਵਾਈ ਪਾਈ ਇਹਨਾਂ ਦਿਨਾਂ ਦੌਰਾਨ, ਇਹ ਕੋਈ ਸਾਨੂੰ ਭੁੱਲਣਾ ਨਹੀਂ ਚਾਹੀਦਾ ਇਸ ਗੱਲ। ਸੋ ਅਚਾਨਕ ਇਹ ਕਰਵਟ ਕਿਵੇਂ ਸਮੇਂ ਨੇ ਲੈ ਲਈ, ਇਹ ਬੁਝਾਰਤ ਬਣੀ ਹੋਈ ਹੈ। ਪਰ ਇਜ਼ਰਾਈਲ ਦੇ ਨਾਲ ਜੋ ਹਾਲਾਤ ਬਣੇ ਨੇ ਇਹਨਾਂ ਦਿਨਾਂ ਦੇ ਵਿੱਚ, ਉਹਦੇ ਨਾਲ ਇਸ ਨੂੰ ਜੋੜ ਕੇ ਵੇਖਿਆ ਜਾਣਾ ਚਾਹੀਦਾ। ਇਹ ਸਾਰੀਆਂ ਘਟਨਾਵਾਂ ਦੇ ਵਿਚਾਲੇ ਇੱਕ ਕੋਈ ਨਾ ਕੋਈ ਲਗਾਤਾਰਤਾ ਹੈ ਜਿਸ ਨੂੰ ਸਮਝਣਾ, ਡਿਸਾਈਫਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੇਰੇ ਲਈ ਇਹ ਜਿਹੜਾ ਅਚੰਭਾ ਨਹੀਂ ਹੈ ਜੋ ਹੋਇਆ, ਪਰ ਗੱਲ ਇਹ ਵੇਖਣ ਵਾਲੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਡਰਾਮਾ ਹੋਰ ਵੀ ਹੋਇਆ ਇੱਥੇ। 15 ਗੁਰੂ ਘਰਾਂ ਬਾਰੇ ਕਿਹਾ ਗਿਆ, ਜਿਹੜੇ ਸਰਕਾਰੀ ਗੁਰੂ ਘਰ ਨੇ, ਮੈਂ ਕਹੂੰਗਾ ਸਰਕਾਰ ਪੱਖੀ ਨੇ ਜਾਂ ਮੋਦੀ ਪੱਖੀ ਨੇ, ਕਿਉਂਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਅਗਵਾਈ ਲੈ ਰਹੀ ਸੀ, ਉੱਥੇ ਤਾਂ 2015 'ਚ ਮੋਦੀ ਦਾ ਸਵਾਗਤ ਵੀ ਕੀਤਾ ਗਿਆ। ਉਹੀ ਖਾਲਸਾ ਦੀਵਾਨ ਸੁਸਾਇਟੀ ਜਿਸਨੇ ਰਾਣਾ ਅਯੂਬ ਨੂੰ ਬੋਲਣ ਲਈ ਸਟੇਜ ਨਹੀਂ ਦਿੱਤੀ, ਪਰ ਮੋਦੀ ਨੂੰ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਆਓ ਭਗਤ ਕੀਤੀ ਗਈ। ਉਹਨਾਂ ਗੁਰਦੁਆਰਿਆਂ ਨੇ ਰਲ ਕੇ ਇੱਕ ਪੱਤਰ ਲਿਖਿਆ ਕਿ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਜਾਣ, ਔਰ ਤੁਰੰਤ ਬਾਅਦ ਨਰਮ ਹੋ ਵੀ ਗਈਆਂ। ਸੋ ਇੱਕ ਤਰੀਕੇ ਨਾਲ ਇਹ ਵੀ ਮੈਸੇਜ ਦਿੱਤੀ ਜਾ ਰਹੀ ਇੰਡੀਆ ਵੱਲੋਂ ਕਿ ਦੇਖੋ, ਜੇ ਅਸੀਂ ਖਾਲਿਸਤਾਨੀਆਂ ਦੇ ਨਾਲ ਲੜਦੇ ਹਾਂ ਤੇ ਸਾਡੇ ਨਾਲ ਅਜਿਹੇ ਸਿੱਖ ਵੀ ਖੜੇ ਨੇ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਦੇ ਉਲਟ ਨੇ, ਜਿਨ੍ਹਾਂ ਨੇ ਸਾਡੇ ਹੱਕ 'ਚ ਸਾਡੇ ਪ੍ਰਤੀ ਵਿਸ਼ਵਾਸ ਜ਼ਾਹਰ ਕੀਤਾ, ਔਰ ਅਸੀਂ ਉਹਨਾਂ ਨੂੰ ਵੀਜ਼ਾ ਸਰਵਿਸ ਦੇ ਰਹੇ। ਇਹ ਡਰਾਮਾ, ਇਹ ਅਡੰਬਰ ਕਿਸਾਨ ਅੰਦੋਲਨ ਵੇਲੇ ਵੀ ਰਚਿਆ ਗਿਆ ਸੀਗਾ। ਉਦੋਂ ਵੀ ਵੀਜ਼ਾ ਸਰਵਿਸਿਜ਼ ਬੰਦ ਹੋਈਆਂ ਸੀ ਤੇ ਇਹੀ ਗੁਰੂ ਘਰ ਸੀ ਜਿਨ੍ਹਾਂ ਨੇ ਰੌਲਾ ਪਾਇਆ, ਜਿਸ ਤੋਂ ਪਿੱਛੋਂ ਭਾਰਤ ਸਰਕਾਰ ਤੁਰੰਤ ਵੀਜ਼ਾ ਸਰਵਿਸਿਜ਼ ਬਹਾਲ ਕਰਨ ਲਈ ਤਿਆਰ ਵੀ ਹੋ ਗਈ। ਸੋ ਇਹ ਆਪਣੇ ਆਪ ਵਿੱਚ ਇੱਕ ਨਾਟਕ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਰ ਇਹ ਜਿਹੜੀਆਂ ਘਟਨਾਵਾਂ ਨੂੰ ਜੇ ਤੁਸੀਂ ਵੱਡੇ ਪਰਿਪੇਖ 'ਚ ਰੱਖ ਕੇ ਵੇਖੋ, ਜੋ ਇਸ ਵੇਲੇ ਅੰਤਰਰਾਸ਼ਟਰੀ ਪੋਲਿਟਿਕਸ ਚੱਲ ਰਹੀ ਹੈ, ਤਾਂ ਤੁਹਾਨੂੰ ਇਹ ਗੱਲ ਸਮਝ ਆ ਜਾਊਗੀ ਕਿ ਇਹ ਸਾਰਾ ਕੁਝ ਮਾਜਰਾ ਕਿੱਧਰ ਨੂੰ ਜਾ ਰਿਹਾ। ਜੀ ਨਹੀਂ, ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ, ਆਪਣੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਉਹਦੇ ਵਿੱਚ ਬਿਲਕੁਲ ਉਸ ਗੱਲ ਨੂੰ ਉਹ ਇਸ ਹਿਸਾਬ ਨਾਲ ਵੀ ਬਣਦਾ, ਕਿਉਂਕਿ ਇੱਕ ਗੁਰਦੁਆਰਾ ਸਾਹਿਬ ਜਿਹਦਾ ਨਾਮ ਉਸ ਚਿੱਠੀ ਦੇ ਵਿੱਚ ਪਾਇਆ ਗਿਆ ਸੀ ਮੀਰੀ ਪੀਰੀ ਖਾਲਸਾ ਦਰਬਾਰ, ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਾਡੇ ਨਾਲ ਬਿਨਾਂ ਸਲਾਹ ਕੀਤਿਆਂ ਸਾਡਾ ਨਾਂ ਇਸ ਲੈਟਰ ਦੇ ਵਿੱਚ ਪਾਇਆ ਗਿਆ, ਅਸੀਂ ਇਸ ਪਾਰਟ ਦੇ ਨਾਲ ਸਹਿਮਤ ਨਹੀਂ ਹੈਗੇ। ਹੁਣ ਆ ਜਾਈਏ ਦੂਜੀ ਗੱਲ ਦੇ ਉੱਤੇ ਕਿ ਭਾਰਤ ਸਰਕਾਰ ਵੱਲੋਂ ਕੀ ਉਹਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਵਰਤਿਆ ਗਿਆ ਜਾਂ ਇਹ ਦਿਖਾਉਣ ਦੇ ਲਈ ਕਿ ਜੀ ਜਿਹੜੇ ਸਿੱਖ ਨੇ ਉਹ ਸਾਡੇ ਨਾਲ ਨੇ, ਉਹਨਾਂ ਨੇ ਸਟੈਪ ਬੈਕ ਤੇ ਕਰਨਾ ਸੀ, ਪਰ ਪਹਿਲਾਂ ਉਹਨਾਂ ਕੋਲੋਂ ਚਿੱਠੀ ਪਵਾਈ ਗਈ ਕਿ ਜੀ ਤੁਸੀਂ ਸਾਨੂੰ ਚਿੱਠੀ ਲਿਖੋ, ਰਿਕੁਐਸਟ ਕਰੋ, ਤੇ ਫਿਰ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਸਿੱਖਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਇਸ ਦੇ ਉੱਤੇ ਸਟੈਪ ਬੈਕ ਲੈ ਰਹੇ ਹਾਂ। ਪਰ ਅਸਲ ਕੁਐਸਚਨ ਇੱਥੇ ਇਹ ਬਣਦਾ ਕਿ ਇਹ ਸਾਰੇ ਪਾਰਟ ਨੂੰ ਕੀ ਇਹ ਦੇਖਿਆ ਜਾ ਸਕਦਾ ਕਿ ਹੁਣ ਭਾਰਤ ਨੇ ਇਸ ਮੁੱਦੇ ਦੇ ਉੱਤੇ ਆਪਣਾ ਸਟੈਂਡ ਨਰਮ ਕਰ ਲਿਆ ਤੇ ਨਾਲ ਹੀ ਨਾਲ ਮਤਲਬ ਇਹ ਕਹਿ ਲਓ ਵੀ ਆਪਣੀ ਹਾਰ ਮੰਨ ਲਈ ਹੈ ਇਸ ਮਸਲੇ ਦੇ ਉੱਤੇ ਕਿ ਜੋ ਕੈਨੇਡਾ ਕਹਿ ਰਿਹਾ ਹੈ ਉਹ ਆਪਣੀ ਥਾਂ ਦੇ ਉੱਤੇ ਠੀਕ ਹੈ। ਦੇਖੋ, ਉਹ ਤਾਂ ਗੱਲ ਤਾਂ ਸਪਸ਼ਟ ਹੋਏਗੀ ਜੇ ਜਾਂਚ ਜਿਵੇਂ ਕਿ ਚੱਲ ਰਹੀ ਹੈ, ਕਿਉਂਕਿ ਇੱਕ ਗੱਲ ਤਾਂ ਮੰਨਣੀ ਪੈਣੀ ਨਾ ਕਿ ਕੈਨੇਡਾ ਤੇ ਹਿੰਦੁਸਤਾਨ ਦੇ ਵਿੱਚ ਜਿਹੜੀ ਜ਼ਮੀਨੀ ਹਕੀਕਤਾਂ ਨੇ ਸਿਆਸਤ ਦੀਆਂ ਬਹੁਤ ਵੱਖਰੀਆਂ ਨੇ ਜੀ। ਉੱਥੇ ਜਿਵੇਂ ਇੰਡੀਆ 'ਚ ਹੁੰਦਾ ਵੀ ਚਲੋ ਠੀਕ ਹੈ, ਨਰਿੰਦਰ ਮੋਦੀ ਨੇ ਬਿਆਨ ਦਿੱਤਾ ਤੇ ਫੌਜੀ ਜਰਨਲ ਨੇ ਸਲੂਟ ਮਾਰਤਾ, ਭਗਵੰਤ ਮਾਨ ਨੇ ਬਿਆਨ ਦਿੱਤਾ ਤੇ ਡੀਜੀਪੀ ਨੇ ਮੂਹਰੇ ਹੋ ਕੇ ਮੋਹਰ ਲਾਤੀ। ਕੈਨੇਡਾ ਵਿੱਚ ਅਜਿਹਾ ਨਹੀਂ ਹੋ ਸਕਦਾ। ਮੈਂ ਮਿਸਾਲ ਦੇਣੀ ਚਾਹੁੰਦਾ ਕਿ ਮੇਰੀ ਪਤਨੀ ਐਜੂਕੇਸ਼ਨ ਮਿਨਿਸਟਰ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਆਪਣੀ ਮਰਜ਼ੀ ਅਨੁਸਾਰ ਟਵੀਟ ਵੀ ਨਹੀਂ ਕਰ ਸਕਦੀ। ਬਿਆਨ ਦੇਣਾ ਤਾਂ ਬੜੇ ਦੂਰ ਦੀ ਗੱਲ ਹੈ, ਆਪਣੀ ਮਰਜ਼ੀ ਅਨੁਸਾਰ ਟਵੀਟ ਵੀ ਨਹੀਂ ਕਰ ਸਕਦੀ। ਇਹ BC ਦੀ ਹਕੀਕਤ ਦੱਸ ਰਿਹਾ ਮੈਂ। ਅਸੀਂ ਗੱਲ ਕਰ ਰਹੇ ਪ੍ਰਧਾਨ ਮੰਤਰੀ ਦੀ, ਜਿਸਨੇ ਪਾਰਲੀਮੈਂਟ 'ਚ ਖੜ ਕੇ ਸਟੇਟਮੈਂਟ ਦਿੱਤੀ। ਉਹ ਸਟੇਟਮੈਂਟ ਉਸਨੇ ਐਵੇਂ ਨਹੀਂ ਦਿੱਤੀ, ਉਸਨੂੰ ਬਿਨਾਂ ਸੰਬੰਧਿਤ ਅਧਿਕਾਰੀਆਂ ਦੀ ਸਲਾਹ ਦੇ ਉਹ ਸਟੇਟਮੈਂਟ ਦੇ ਹੀ ਨਹੀਂ ਸੀ ਸਕਦਾ। ਸੋ ਕਿਧਰੇ ਨਾ ਕਿਧਰੇ ਜਾਂਚ ਵਿੱਚ ਇਹ ਗੱਲ ਕਲੀਅਰ ਸੀ ਕਿ ਭਾਰਤੀ ਏਜੰਸੀਆਂ ਸ਼ਾਮਲ ਹੋ ਸਕਦੀਆਂ, ਇਹ ਅੰਦੇਸ਼ੇ ਸੀਗੇ, ਤਾਂ ਕਰਕੇ ਜਸਟਿਨ ਟਰੂਡੋ ਨੂੰ ਇਹ ਬਿਆਨ ਪਾਰਲੀਮੈਂਟ 'ਚ ਦੇਣਾ ਪਿਆ ਜੀ। ਸੋ ਮੈਨੂੰ ਉਮੀਦ ਹੈ ਕਿ ਜਿਹੜੀ ਇੱਥੋਂ ਦੀ ਪੁਲਿਸ ਤੰਤਰ ਇੱਥੋਂ ਦਾ ਜਾਂ ਖੁਫੀਆ ਤੰਤਰ, ਉਹ ਆਪਣਾ ਕੰਮ ਪ੍ਰੋਫੈਸ਼ਨਲ ਢੰਗ ਨਾਲ ਉਸੇ ਤਰ੍ਹਾਂ ਕਰਨਗੇ ਜਿਵੇਂ ਕਿ ਕਰਨਾ ਚਾਹੀਦਾ, ਔਰ ਅਖੀਰ ਭਾਰਤ ਨੂੰ ਉਸਨੂੰ ਕੋਆਪਰੇਟ ਕਰਨਾ ਪਊਗਾ। ਇਹੀ ਮੰਗ ਸੀ ਟਰੂਡੋ ਦੀ। ਹੁਣ ਵੇਖਣਾ ਇਹ ਪੈਣਾ ਕਿ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਹੈ ਕਿ ਭਾਰਤ ਵੱਲੋਂ ਕੋਈ ਕਿਸੇ ਕਿਸਮ ਦੀ ਕੋਆਪਰੇਸ਼ਨ ਮਿਲਦੀ ਹੈ ਜਾਂ ਨਹੀਂ ਮਿਲਦੀ। ਹੁਣ ਜਿਵੇਂ ਪਵਨ ਰਾਏ ਨੂੰ ਉੱਥੋਂ ਕੱਢਿਆ ਗਿਆ, ਜਿਹੜਾ ਕਿ ਡਿਪਲੋਮੈਟ ਸੀ, ਹਾਲਾਂਕਿ ਉਹ ਪਹਿਲਾਂ SSP ਰਿਹਾ, ਪੰਜਾਬ ਪੁਲਿਸ ਦੀ ਸੇਵਾ ਕੀਤੀ ਤਰਨਤਾਰਨ ਇਲਾਕੇ ਦੇ ਵਿੱਚ। ਸੋ ਉਹ ਇੱਥੇ ਡਿਪਲੋਮੈਟ ਦੀ ਆੜ ਹੇਠਾਂ ਕੰਮ ਕਰ ਰਿਹਾ ਸੀਗਾ। ਜਿਸ ਪੁਲਿਸ ਅਫਸਰ ਨੇ ਖਾੜਕੂਵਾਦ ਵੇਲੇ ਕੰਮ ਕੀਤੇ ਹੋਣ, ਉਹ ਇੱਥੇ ਆਇਆ ਹੋਵੇ, ਇਹਦੀ ਤੇ ਛਾਣਬੀਣ ਕਰਨੀ ਵੈਸੇ ਵੀ ਬਣਦੀ ਸੀਗੀ ਕਿ ਇਹ ਇੱਥੇ ਆਇਆ ਕਿਵੇਂ ਡਿਪਲੋਮੈਟ ਬਣ ਕੇ। ਫਿਰ ਇਹਨਾਂ ਦਿਨਾਂ ਦੇ ਵਿੱਚ ਹੀ ਹਰਦੀਪ ਨਿੱਜਰ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਪਿੱਛੇ ਉਸਨੂੰ ਕੱਢਿਆ ਜਾਂਦਾ। ਜ਼ਾਹਿਰਾ ਤੌਰ ਤੇ ਕਿ ਪਵਨ ਕੁਮਾਰ ਨੇ ਜੇ ਕੋਈ ਸੀਕ੍ਰੇਟ ਆਪਰੇਸ਼ਨ ਚੱਲਿਆ ਉਹਦੇ ਬਾਰੇ ਨਹੀਂ ਸੀ ਕਦੇ ਦੱਸਣਾ, ਪਰ ਭਾਰਤ ਸਰਕਾਰ ਨੂੰ ਔਰ ਕੈਨੇਡਾ ਸਰਕਾਰ ਨੂੰ ਚੰਗੀ ਤਰ੍ਹਾਂ ਇਲਮ ਹੈ ਕਿ ਕਿਹੜੀਆਂ ਤਾਰਾਂ ਜੁੜੀਆਂ ਹੋਈਆਂ। ਹੁਣ ਵੇਖਣਾ ਇਹ ਹੈ ਕਿ ਵੀ ਆਉਂਦੇ ਦਿਨਾਂ ਦੇ ਵਿੱਚ ਕੀ ਭਾਰਤ ਵੱਲੋਂ ਇਸ ਜਾਂਚ ਵਿੱਚ ਕੋਈ ਬਣਦਾ ਸਰਦਾ ਸਹਿਯੋਗ ਦਿੱਤਾ ਜਾਂਦਾ ਜਾਂ ਨਹੀਂ ਦਿੱਤਾ ਜਾਂਦਾ। ਇਹ ਸਾਰੇ ਸਵਾਲਾਂ ਦੇ ਜਿਹੜੇ ਸਾਨੂੰ ਜਵਾਬ ਲੱਭਣੇ ਪੈਣਗੇ, ਉਡੀਕਣੇ ਪੈਣਗੇ।
ਨਹੀਂ ਗੁਰਪ੍ਰੀਤ ਸਿੰਘ ਜੀ, ਜਿਹੜਾ ਭਾਰਤ ਦਾ ਸਟੈਂਡ ਹੈ ਜ਼ਰੂਰ ਇਹ ਸਾਰੇ ਪਾਰਟ ਦੇ ਉੱਤੇ ਖੱਬੇ ਸੱਜੇ ਹੁੰਦਾ ਨਜ਼ਰ ਆ ਰਿਹਾ। ਪਹਿਲਾਂ ਕੁਝ ਹੋਰ ਸੀ, ਹੁਣ ਥੋੜ੍ਹਾ ਜਿਹਾ ਸਟੈਂਡ ਉਹ ਨਰਮ ਲੈਂਦੇ ਨਜ਼ਰ ਆ ਰਹੇ ਨੇ। ਪਰ ਕੈਨੇਡਾ ਦੀ ਪੋਜੀਸ਼ਨ ਇਹਦੇ 'ਤੇ ਬੜੀ ਕੰਸਿਸਟੈਂਟ ਰਹੀ ਹੈ। ਕਦੇ ਉਹਨਾਂ ਨੇ ਆਪਣੇ ਜਿਹੜੇ ਵਰਡਸ ਨੇ ਉਹ ਮਿੰਸ ਨਹੀਂ ਕੀਤੇ, ਸਿੱਧਾ ਸਿੱਧਾ ਜੋ ਉਹਨਾਂ ਨੇ ਕਿਹਾ ਉਹੀ ਉਹਨਾਂ ਦੇ ਐਕਸ਼ਨਸ ਦੇ ਵਿੱਚੋਂ ਨਜ਼ਰ ਆਇਆ। ਸੋ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਜਾਂ ਕੈਨੇਡਾ ਦਾ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਇਸ ਵਕਤ ਚੱਲ ਰਿਹਾ, ਉਹ ਇਸ ਨੂੰ ਮੁੱਖ ਰੱਖਦਿਆਂ ਇਹ ਵੀ ਕਿਵੇਂ ਦੇਖ ਰਹੇ ਹੋ ਕਿ ਕੈਨੇਡਾ ਜਿਸ ਪਾਸੇ ਨੂੰ ਜਾ ਰਿਹਾ, ਜੋ ਸਟੈਪਸ ਲੈ ਰਿਹਾ, ਕੀ ਉਹ ਇਵੈਂਚੁਅਲੀ ਇੰਡੀਆ ਨੂੰ ਕਟਹਿਰੇ ਦੇ ਵਿੱਚ ਖੜਾ ਕਰੂਗਾ ਇਨਵੈਸਟੀਗੇਸ਼ਨ ਦੇ ਰਾਹੀਂ? ਓਵਰਆਲ ਕੀ ਪੋਜੀਸ਼ਨ ਨਜ਼ਰ ਆ ਰਹੀ ਹੈ ਇਸ ਵਕਤ, ਸਥਿਤੀ ਕੀ ਨਜ਼ਰ ਆ ਰਹੀ ਹੈ ਕੈਨੇਡਾ ਦੇ ਵਿੱਚ? ਕੱਲ ਇਸ ਤਰ੍ਹਾਂ ਕਿ ਜਿਹੜਾ ਇੰਡੀਆ ਵਾਲੇ ਐਲੀਗੇਸ਼ਨ ਆ ਰਹੇ ਸੀ ਜਸਟਿਨ ਟਰੂਡੋ ਤੇ, ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸਮਰਥਕ ਜਿਹੜੇ ਸੱਜੇ ਪੱਖੀ ਮੀਡੀਆ ਵਾਲੇ, ਉਹ ਇਹ ਕਹਿ ਰਹੇ ਸੀ ਕਿ ਜਸਟਿਨ ਟਰੂਡੋ ਨੇ ਇਹ ਸਾਰਾ ਕੁਝ ਅਗਲੀਆਂ ਚੋਣਾਂ ਜਿੱਤਣ ਲਈ ਕੀਤਾ ਸਿੱਖ ਹਲਕਿਆਂ ਦੇ ਵਿੱਚ, ਜਦੋਂ ਕਿ ਇਸ ਗੱਲ ਦਾ ਕੋਈ ਬੇਸ ਨਹੀਂ ਹੈ, ਕੋਈ ਇਸ ਦਾ ਆਧਾਰ ਨਹੀਂ। ਕਿਉਂਕਿ ਮੈਂ ਮਿਸਾਲ ਦੇਣੀ ਚਾਹੁੰਦਾ ਕਿ ਸਿੱਖ ਜਿਹੜੇ ਕੈਨੇਡਾ ਵਿੱਚ ਵੀ 2% ਹੀ ਨੇ, ਜਿੰਨੇ % ਹਿੰਦੁਸਤਾਨ 'ਚ ਨੇ ਉਨੇ ਹੀ ਕੈਨੇਡਾ ਵਿੱਚ ਨੇ। ਜੇ ਉਹ ਪੂਰੇ ਦੇ ਪੂਰੇ ਸਿੱਖ ਕਮਿਊਨਿਟੀ ਦੇ ਲੋਕ ਏਕਾ ਕਰ ਵੀ ਲੈਣ ਤਾਂ ਵੀ ਟਰੂਡੋ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ, ਇੰਨੀ ਗਿਣਤੀ ਥੋੜੀ ਹੀ ਹੈ। ਪਹਿਲੀ ਗੱਲ ਤਾਂ ਇਹ ਸੰਭਵ ਹੀ ਹੈ ਨਹੀਂ, ਕਿਉਂਕਿ ਸਿੱਖ ਕਮਿਊਨਿਟੀ ਦੇ ਵਿੱਚ ਵੀ ਵਿਚਾਰਾਂ ਦੀ ਵੰਨ-ਸੁਵੰਨਤਾ ਹੈ। ਸਾਰੇ ਸਿੱਖ ਜਿਹੜੇ ਟਰੂਡੋ ਦੇ ਨਾਲ ਵੀ ਹੈ ਨਹੀਂ, ਕਿ ਸਾਰੇ ਸਿੱਖ ਜਗਮੀਤ ਸਿੰਘ ਦੇ ਨਾਲ ਵੀ ਹੈ ਨਹੀਂ, ਸਾਰੇ ਸਿੱਖ ਖਾਲਿਸਤਾਨੀ ਵੀ ਹੈ ਨਹੀਂ ਜੀ। ਸੋ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਬੇਬੁਨਿਆਦ ਗੱਲਾਂ ਨੇ। ਦਰਅਸਲ ਇਸ ਪੂਰੇ ਵਾਦ-ਵਿਵਾਦ 'ਚੋਂ ਮੋਦੀ ਵੱਧ ਤੋਂ ਵੱਧ ਫਾਇਦਾ ਲੈਣਾ ਚਾਹ ਰਿਹਾ। ਮੋਦੀ ਨੂੰ ਇੰਝ ਲੱਗਦਾ ਕਿ ਸਿੱਖਾਂ ਦੀ ਘੱਟ ਗਿਣਤੀ ਦੀ ਘੇਰਾਬੰਦੀ ਕਰਕੇ, ਖਾਲਿਸਤਾਨ ਦਾ ਇੱਕ ਹਊਆ ਖੜਾ ਕਰਕੇ ਕਿਵੇਂ ਨਾ ਕਿਵੇਂ ਭਾਰਤ ਦੀ ਸਾਰੀ ਬਹੁ ਗਿਣਤੀ ਤੋਂ ਮੈਂ ਵੋਟਾਂ ਬਟੋਰ ਲਵਾਂਗਾ। ਸਿੱਧਮ ਦੀ ਗੱਲ ਦੇਖੋ ਕਿ 2024 ਦੇ ਵਿੱਚ, ਜਦੋਂ ਕਿ ਹੁਣ ਨਿਰਣਾਇਕ ਚੋਣ ਹੋਣ ਜਾ ਰਹੀ ਮਈ 2024 ਦੇ ਵਿੱਚ, ਐਗਜ਼ੈਕਟਲੀ 40 ਸਾਲ ਪਹਿਲਾਂ 84 ਵਿੱਚ ਕਾਂਗਰਸ ਨੇ ਇਹੀ ਕੀਤਾ ਸੀ। ਉਹੀ ਖੇਡ ਹੁਣ ਮੋਦੀ ਖੇਡਣੀ ਚਾਹੁੰਦਾ, ਔਰ ਇਸ ਦੀ ਤਿਆਰੀ ਕਾਫੀ ਦੇਰ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਕਿਸਾਨ ਅੰਦੋਲਨ ਵੇਲੇ ਅਸੀਂ ਵੇਖਿਆ ਕਿਵੇਂ ਜਿਹੜੇ ਕਿਸਾਨ ਨੇਤਾਵਾਂ ਨੂੰ ਖਾਲਿਸਤਾਨੀ ਕਿਹਾ ਗਿਆ। ਆ ਵੀ ਜਿਹੜਾ ਇਹ ਜੋ ਕੁਝ ਚੱਲਿਆ ਪਿਛਲੇ ਕੁਝ ਦਿਨਾਂ ਦੌਰਾਨ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਬਾਅਦ, ਜਿਸ ਤਰੀਕੇ ਨਾਲ ਵੀਜ਼ੇ ਬੰਦ ਕੀਤੇ ਗਏ, ਇਹ ਵੀ ਪੰਜਾਬੀਆਂ ਨੂੰ ਸਬਕ ਸਿਖਾਉਣ ਦੀ ਇੱਕ ਸਾਜ਼ਿਸ਼ ਸੀਗੀ। ਸੋ ਪਰ ਹੁਣ ਜਿਹੜੀ ਜੀਓ ਪੋਲੀਟੀਕਲ ਸਿਨੈਰੀਓ ਜਿਸ ਤਰ੍ਹਾਂ ਕਰਵਟ ਲੈ ਰਿਹਾ, ਇਸ ਸਮੇਂ ਵੱਡੀਆਂ ਤਾਕਤਾਂ ਨੂੰ ਮੋਦੀ ਦੀ ਲੋੜ ਹੈ, ਮੋਦੀ ਨੂੰ ਵੀ ਉਹਨਾਂ ਦੀ ਲੋੜ ਹੈ। ਇਹ ਨਹੀਂ ਕਿ ਮੋਦੀ ਨੂੰ ਲੋੜ ਹੈ ਨਹੀਂ। ਸੋ ਉਸ ਲੋੜ ਵਿੱਚੋਂ ਕਿਧਰੇ ਨਾ ਕਿਧਰੇ ਕੰਪਰੋਮਾਈਜ਼ ਹੋਇਆ ਨਜ਼ਰ ਆ ਰਿਹਾ। ਹੁਣ ਵੇਖਣਾ ਇਹ ਪਊਗਾ ਕਿ ਇਸ ਜਾਂਚ ਦਾ ਬਣਦਾ ਕੀ ਹੈ। ਮੈਂ ਫਿਰ ਕਹੂੰਗਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇੱਥੋਂ ਦੀ ਪੁਲਿਸ ਖਿਊਤ ਅੰਦਰ ਆਪਣਾ ਕੰਮ ਪ੍ਰੋਫੈਸ਼ਨਲ ਢੰਗ ਨਾਲ ਕਰਨਗੇ, ਪਰ ਸਿਆਸੀ ਇੱਛਾ ਕਿੰਨੀ ਕੁ ਹੋਊਗੀ ਜਸਟਿਨ ਟਰੂਡੋ ਦੀ ਜਾਂ ਉਹਨਾਂ ਦੀ ਸਰਕਾਰ ਦੀ, ਇਹ ਸਾਰਾ ਕੁਝ ਜਿਹੜਾ ਇਹਨਾਂ ਸਵਾਲਾਂ ਦਾ ਜਵਾਬ ਦਾ ਭਵਿੱਖ ਦੀ ਕੁੱਖ ਵਿੱਚ ਨੇ। ਪਰ ਫਿਲਹਾਲ ਇਹ ਵੇਖਣਾ ਪੈਣਾ ਆਉਂਦੇ ਦਿਨਾਂ ਵਿੱਚ ਇਹ ਕੇਸ ਕਿਸ ਤਰ੍ਹਾਂ ਦੀ ਕਰਵਟ ਲੈਂਦਾ, ਉਸ ਦੇ ਉੱਤੇ ਸਾਨੂੰ ਬਾਜ਼ ਰੱਖਣੀ ਪਊਗੀ। ਨਹੀਂ ਬਿਲਕੁਲ, ਇਹ ਗੱਲ ਇੱਕ ਵੱਡੀ ਉਹ ਹੈਗੀ ਹੈ ਇਸ ਵਕਤ ਦੇਖਣ ਵਾਲੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਕੀ ਰੁਖ ਲੈਂਦੀ ਹੈ, ਕੀ ਇਨਵੈਸਟੀਗੇਸ਼ਨ 'ਤੇ ਕੋਈ ਅਸਰ ਪਊਗਾ ਇਹ ਸਾਰੀ ਡਿਵੈਲਪਮੈਂਟ ਦਾ ਜਾਂ ਨਹੀਂ। ਇਹ ਮਤਲਬ ਇੱਕ ਵੱਡਾ ਕੁਐਸਚਨ ਹੈ ਜਿਹਦਾ ਮੈਂ ਦੇਖਦਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੁੰਦਾ। ਪਰ ਜੇ ਪ੍ਰੈਸ਼ਰ ਦੀ ਗੱਲ ਕਰਨੀ ਹੋਵੇ ਤਾਂ ਜਿਹੜਾ 5 ਆਈਜ਼ ਨੇਸ਼ਨਸ ਦੇ ਇੰਟੈਲੀਜੈਂਸ ਮੁਖੀਆਂ ਦੀ ਜਿਹੜੀ ਮੀਟਿੰਗ ਹੋਈ ਹੈ, ਉਹਦੇ ਤੋਂ ਬਾਅਦ ਆਸਟ੍ਰੇਲੀਆ ਨੇ ਜਾ ਕੇ ਬਿਆਨ ਦਿੱਤਾ, ਨਿਊਜ਼ੀਲੈਂਡ ਨੇ ਭਾਰਤ ਦੇ ਖਿਲਾਫ ਬਿਆਨ ਦਿੱਤਾ ਕਿ ਨਹੀਂ, ਇਹਨਾਂ ਨੂੰ ਜਿਹੜਾ ਇਹ ਵੀਜ਼ੇ ਰੱਦ ਕਰਨ ਦਾ ਜਿਹੜਾ ਮੂਵ ਭਾਰਤ ਵੱਲੋਂ ਚਲਾਇਆ ਗਿਆ, ਇਹ ਜਿਹੜੀ ਹੈ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈਗੀ ਹੈ। ਸੋ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਉਸ ਸੰਦਰਭ ਦੇ ਵਿੱਚ ਦੇਖਦੇ ਹੋ, ਤੁਹਾਨੂੰ ਲੱਗਦਾ ਵੀ ਇਹ ਪ੍ਰੈਸ਼ਰ ਕੰਮ ਕਰ ਰਿਹਾ ਭਾਰਤ ਸਰਕਾਰ ਦੇ ਉੱਤੇ, ਜਾਂ ਉਹਨਾਂ ਦਾ ਕੋਈ ਹੋਰ ਰੀਜ਼ਨ ਹੈ ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਬੈਕ ਟਰੈਕ ਕਰਨ ਦਾ? ਨਹੀਂ, ਭਾਰਤ ਦੇ ਉੱਤੇ ਪ੍ਰੈਸ਼ਰ ਤਾਂ ਨਜ਼ਰ ਆ ਰਿਹਾ, ਇਸ 'ਚ ਕੋਈ ਸ਼ੱਕ ਨਹੀਂ। ਕਿ ਪਹਿਲਾਂ ਤਾਂ ਭਾਰਤ ਸਰਕਾਰ ਇਹ ਦਾਅਵਾ ਕਰ ਰਿਹਾ ਸੀ ਕਿ ਜਸਟਿਨ ਟਰੂਡੋ ਇਕੱਲਾ ਰਹਿ ਗਿਆ। ਖਾਸ ਤੌਰ ਤੇ ਉਹਨਾਂ ਦਾ ਹਮਾਇਤੀ ਮੀਡੀਆ ਇਹੀ ਪ੍ਰੋਜੈਕਟ ਕਰ ਰਿਹਾ ਸੀ ਕਿ ਜਸਟਿਨ ਟਰੂਡੋ ਇਕੱਲਾ ਹੀ ਰਹਿ ਗਿਆ। ਜਸਟਿਨ ਟਰੂਡੋ ਨੇ ਬਿਆਨ ਦਿੱਤਾ, ਉਸ ਤੋਂ ਪਿੱਛੋਂ ਕਿਸੇ ਦੂਜੇ ਦੇਸ਼ ਨੇ ਉਸਦੀ ਬਾਂਹ ਨਹੀਂ ਫੜੀ। ਪਰ ਹੌਲੀ ਹੌਲੀ ਕੀ ਹੋਇਆ, 5 ਆਈਜ਼ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਕਿ ਬਾਕੀ ਸਾਰੇ ਦੇਸ਼ਾਂ ਦੀਆਂ ਏਜੰਸੀਆਂ ਵੀ ਲਿਖ ਰਹੀਆਂ ਨੇ। ਹੁਣ ਹੌਲੀ ਜਿਵੇਂ ਬਾਕੀ ਦੇਸ਼ਾਂ ਨੇ ਬਿਆਨਬਾਜ਼ੀਆਂ ਸ਼ੁਰੂ ਕੀਤੀਆਂ ਨੇ, ਉਸ ਤੋਂ ਪਿੱਛੋਂ ਸਰਟਨਲੀ ਭਾਰਤ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਚੁੱਕੀ ਹੈ। ਇਸ ਸਮੇਂ ਨਰਿੰਦਰ ਮੋਦੀ ਦੀ ਸਰਕਾਰ ਇਸ ਪੂਰੇ ਮਸਲੇ ਦੇ ਘੱਟੋ ਘੱਟ ਅੰਤਰਰਾਸ਼ਟਰੀ ਪੱਧਰ ਤੇ ਘਿਰ ਚੁੱਕੀ ਹੈ ਜੀ। ਅਨੇਕਾਂ ਹੀ ਮਿਸਾਲਾਂ ਨੇ ਕਿ ਕਿਵੇਂ ਜਿਹੜੇ ਮੰਦਰਾਂ ਦੀ ਬੇਖੂਬੀਆਂ ਹੋਈਆਂ, ਉਸ ਵਿੱਚ ਵੀ ਇਹਨਾਂ ਦੇ ਲੋਕ ਸ਼ਾਮਲ ਸੀਗੇ। ਸੋ ਕਈ ਇਸ ਕਿਸਮ ਦੀਆਂ ਗੱਲਾਂ ਤੋਂ ਇਹ ਲੱਗਦਾ ਕਿ ਮੋਦੀ ਦੀ ਘੇਰਾਬੰਦੀ ਹੋਈ ਹੈ ਔਰ ਕਿਧਰੇ ਨਾ ਕਿਧਰੇ ਭਾਰਤ ਸਰਕਾਰ ਦੇ ਪ੍ਰੈਸ਼ਰ ਬਿਲਡ ਹੁੰਦਾ ਨਜ਼ਰ ਆ ਰਿਹਾ ਹੈ। ਔਰ ਇਸ ਸਮੇਂ ਜਿਵੇਂ ਮੈਂ ਇਜ਼ਰਾਈਲ ਦੇ ਹਵਾਲੇ ਨਾਲ ਗੱਲ ਕਹੀ ਸੀ, ਕਿਉਂਕਿ ਚੀਨ ਨਾਲ ਤਾਂ ਪਹਿਲਾਂ ਇਹਨਾਂ ਦੇ ਦੇਸ਼ਾਂ ਨੇ ਵਿਗੜੀ ਹੋਈ ਹੈ ਜੀ। ਇਜ਼ਰਾਈਲ ਦੇ ਮਸਲੇ ਉੱਤੇ ਆ ਕੇ ਜਿਸ ਤਰੀਕੇ ਦੀ ਹਾਲਾਤ ਬਣ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਮੋਦੀ ਵੀ ਸਾਨੂੰ ਫਿੱਟ ਆਖਦਾ, ਮੋਦੀ ਨੂੰ ਲੱਗਦਾ ਕਿ ਮੈਨੂੰ ਵੀ ਇਹਨਾਂ ਦੀ ਲੋੜ ਹੈ। ਸੋ ਇਹ ਜਦੋਂ ਕੰਪਰੋਮਾਈਜ਼ ਹੁੰਦਾ ਦੋਨਾਂ ਪਾਸਿਆਂ ਤੋਂ ਹੁੰਦਾ। ਇਹ ਨਹੀਂ ਇਹ ਕਿ ਵੀ ਇੱਕ ਧਿਰ ਨੂੰ ਅਸੀਂ ਕਹੀਏ ਕਿ ਜੀ ਉਹ ਬਹੁਤ ਜਿਹੜੀ ਹੈ ਨਪੀੜੀ ਗਈ, ਬਾਕੀ ਸਾਰੇ ਬਰੀ ਹੋ ਗਏ, ਏਦਾਂ ਨਹੀਂ ਹੈ। ਕਿਉਂਕਿ ਵੱਡੀਆਂ ਤਾਕਤਾਂ
ਹਮੇਸ਼ਾ ਹੀ ਉਹਨਾਂ ਨੇ ਆਪਣੇ ਇੰਟਰਸਟ ਮੂਹਰੇ ਰੱਖੇ ਆ। ਜੀ। ਜਿਵੇਂ ਜਸਟਿਨ ਟਰੂਡੋ ਦੇ ਵੀ ਸਵਾਲ ਉੱਠਦੇ ਰਹੇ ਨੇ। ਦੇਖੋ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਦੋਂ ਇਹ ਜਾਂਚ ਚੱਲੀ ਹੈ, ਪਟੀਸ਼ਨ ਚੱਲੀ ਔਰ ਇਹ ਖਦਸ਼ੇ ਪ੍ਰਗਟਾਏ ਗਏ, ਕਿਉਂਕਿ ਹਰਦੀਪ ਸਿੰਘ ਨਿੱਜਰ ਨੇ ਖੁਦ ਖਦਸ਼ੇ ਪ੍ਰਗਟਾਏ ਸੀ ਆਹ ਵਾਲੇ। ਦੇਖੋ 18 ਜੂਨ ਨੂੰ ਨਿੱਜਰ ਦਾ ਕਤਲ ਹੁੰਦਾ, 1 ਮਹੀਨਾ ਪਹਿਲਾਂ 18 ਮਈ ਨੂੰ ਮੈਨੂੰ ਸਪਾਈਸ ਰੇਡੀਓ ਲਈ ਹਰਦੀਪ ਸਿੰਘ ਨਿੱਜਰ ਨੇ ਇੰਟਰਵਿਊ ਦਿੱਤਾ ਸੀਗਾ। ਬਤਾ ਦੇਖੋ ਉਹਨਾਂ ਦਿਨਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜਾ ਦਾ ਕਤਲ ਹੋਇਆ ਸੀ ਔਰ ਤੌਖਲਾ ਪ੍ਰਗਟਾਇਆ ਜਾ ਰਿਹਾ ਸੀ ਖਾਲਸਾ ਹਲਕਿਆਂ ਵਿੱਚ ਕਿ ਉਹਨਾਂ ਦਾ ਕਤਲ ਭਾੜੇ ਦੇ ਹਥਿਆਰਾਂ ਤੋਂ ਕਰਵਾਇਆ ਗਿਆ ਭਾਰਤੀ ਏਜੰਸੀਆਂ ਵੱਲੋਂ। ਉਹਨਾਂ ਦਿਨਾਂ 'ਚ ਇੱਕ ਬਿਆਨ ਕੱਢ ਕੇ ਹਰਦੀਪ ਸਿੰਘ ਨਿੱਜਰ ਨੇ ਕਿਹਾ ਕਿ ਇਹ ਕੁਝ ਇੱਥੇ ਵੀ ਹੋ ਸਕਦਾ, ਕਿਉਂਕਿ ਯਾਦ ਰਹੇ ਪਿਛਲੇ ਸਾਲ ਮਲਿਕ ਦੀ ਹੱਤਿਆ ਤੋਂ ਬਾਅਦ ਜਿਵੇਂ ਹਰਦੀਪ ਸਿੰਘ ਨਿੱਜਰ ਦਾ ਨਾਂ ਉਛਾਲਿਆ ਗਿਆ ਭਾਰਤੀ ਮੀਡੀਆ ਵੱਲੋਂ, ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਕੋਈ ਨਾ ਕੋਈ ਬਦਲਾਖੋਰੀ ਦੀ ਕਾਰਵਾਈ ਹੋ ਸਕਦੀ ਹੈ। ਖੈਰ ਪੂਰਾ ਸਾਲ ਲੰਘ ਗਿਆ, ਹਰਦੀਪ ਸਿੰਘ ਨਿੱਜਰ ਨੇ ਬਾਰ-ਬਾਰ ਇਹ ਗੱਲ ਕਹੀ ਕਿ ਮੈਂ ਉਹਨਾਂ ਦੇ ਨਿਸ਼ਾਨੇ ਤੇ ਹਾਂ, ਮੈਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇੱਥੋਂ ਦੀ ਪੁਲਿਸ, ਇੱਥੋਂ ਦੇ ਖੁਫੀਆ ਤੰਤਰ ਨੇ ਵੀ ਮੈਨੂੰ ਬਾਰ-ਬਾਰ ਤਾੜਨਾ ਕੀਤੀ ਹੈ। 18 ਮਈ ਨੂੰ ਹਰਦੀਪ ਸਿੰਘ ਨਿੱਜਰ ਨੇ ਅਖੀਰਲਾ ਇੰਟਰਵਿਊ ਨੂੰ ਦਿੱਤਾ ਸੀ ਸਪਾਈਸ ਰੇਡੀਓ ਨੂੰ। ਉਸ ਤੋਂ ਪੂਰੇ 1 ਮਹੀਨੇ ਬਾਅਦ 18 ਜੂਨ ਨੂੰ ਉਹਨਾਂ ਦੀ ਗੁਰਦੁਆਰੇ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋ ਉਸ ਸਮੇਂ ਤੋਂ ਰੌਲਾ ਪੈ ਰਿਹਾ ਸੀਗਾ ਕਿ ਭਾਰਤੀ ਏਜੰਸੀਆਂ ਇਸ ਵਿੱਚ ਸ਼ਾਮਲ ਹੋ ਸਕਦੀਆਂ। ਸੋ ਭਾਰਤ ਸਰਕਾਰ ਪਹਿਲਾਂ ਤਾਂ ਇਹ ਕਹਿੰਦੀ ਆਈ ਕਿ ਜੀ ਇਹ ਜਿਹੜਾ ਜਸਟਿਨ ਟਰੂਡੋ ਹੈ ਇਸ ਦੇ ਨਾਲ ਕੋਈ ਸਾਥ ਨਹੀਂ ਦੇ ਰਿਹਾ, ਔਰ ਹੁਣ ਹੌਲੀ-ਹੌਲੀ ਗੱਲਾਂ ਸਮਝ ਆਉਣੀਆਂ ਸ਼ੁਰੂ ਹੋਈਆਂ ਜਦੋਂ ਫਾਈਵ ਆਈਜ਼ ਦੇ ਹਵਾਲੇ ਨਾਲ ਜਾਂ ਬਾਕੀ ਦੇਸ਼ਾਂ ਦੇ ਹਵਾਲੇ ਨਾਲ, ਤੇ ਹਾਲਾਤ ਇੱਥੇ ਆ ਕੇ ਖੜੇ ਹੋ ਗਏ ਕਿ ਕਿਸ ਤਰੀਕੇ ਨਾਲ ਹੁਣ ਸਾਰੇ ਇੱਕੋ ਪਿਆਲੀ 'ਚ ਸਾਨੂੰ ਨਜ਼ਰ ਆਏ। ਪਰ ਜਿਹੜੇ ਜਸਟਿਨ ਟਰੂਡੋ ਨੇ ਇਸ ਦੌਰਾਨ ਕੀਤਾ ਕੀ, ਇਹ ਧਿਆਨ ਮੰਗਦੀ ਗੱਲ ਜਿਹੜੀ ਮੈਂ ਕਹਿਣ ਲੱਗਾ। ਜਸਟਿਨ ਟਰੂਡੋ ਦੇ ਜਿਹੜੇ ਉਂਗਲਾਂ ਉੱਠ ਰਹੀਆਂ ਸੀਗੀਆਂ ਉਹ ਖਾਲਿਸਤਾਨੀ ਦੇ ਪੁਸ਼ਪਨਾਈ ਕਰਦੇ ਆਏ ਨੇ, ਇਹ ਗੱਲ ਬੇਬੁਨਿਆਦ ਹੈ। ਦਰਅਸਲ ਜਸਟਿਨ ਟਰੂਡੋ ਨੇ ਤਾਂ ਆਪਣੇ ਸਮਿਆਂ ਦੇ ਵਿੱਚ, ਦੇਖੋ ਹੁਣ 9 ਸਾਲ ਹੋ ਚੱਲੇ ਨਰਿੰਦਰ ਮੋਦੀ ਨੂੰ ਸੱਤਾ ਵਿੱਚ ਆਇਆ, ਇੰਨੇ ਲੰਬੇ ਸਮੇਂ ਦੌਰਾਨ ਜਸਟਿਨ ਟਰੂਡੋ ਨੇ ਨਰਿੰਦਰ ਮੋਦੀ ਨੂੰ ਖੁੱਲ ਕੇ ਢਿੱਲ ਦਿੱਤੀ, ਖੁੱਲ ਕੇ। ਅਨੀਤਾ ਆਨੰਦ ਨੂੰ ਡਿਫੈਂਸ ਮਿਨਿਸਟਰ ਲੈਣਾ, ਜਿਹੜੀ ਕਿ ਮੋਦੀ ਲੌਬੀ ਦੇ ਨਾਲ ਜੁੜੀ ਹੋਈ ਸੀ ਜੀ। ਚੰਦਰਾ ਆਰੀਆ ਉਹਨਾਂ ਦੀ ਪਾਰਟੀ ਦਾ ਮੈਂਬਰ ਪਾਰਲੀਮੈਂਟ, ਬੜੇ ਗਰਮ ਬਿਆਨ ਦਿੰਦਾ ਖਾਲਿਸਤਾਨੀਆਂ ਬਾਰੇ। ਸੋ ਜਸਟਿਨ ਟਰੂਡੋ ਨੇ ਤਾਂ ਪੈਰ ਪੈਰ ਤੇ ਨਰਿੰਦਰ ਮੋਦੀ ਦਾ ਪੱਖ ਪੂਰਿਆ, ਨਰਿੰਦਰ ਮੋਦੀ ਨੂੰ ਖੁਸ਼ ਕਰਨ ਦੀ ਕੋਈ ਕਸਰ ਛੱਡੀ ਹੀ ਨਹੀਂ ਜਸਟਿਨ ਟਰੂਡੋ ਨੇ। ਕਿਸਾਨ ਅੰਦੋਲਨ ਵੇਲੇ ਇੱਕ ਵਾਰੀ ਜ਼ਰੂਰ ਬਿਆਨ ਦਿੱਤਾ, ਜਿਸ ਤੋਂ ਪਿੱਛੋਂ ਕੋਵਿਡ-19 ਦੇ ਟੀਕੇ ਦੀ ਭੀਖ ਮੰਗੀ ਗਈ ਟਰੂਡੋ ਵੱਲੋਂ, ਔਰ ਮੋਦੀ ਨੇ ਟੀਕਿਆਂ ਦੀ ਪੂਰਤੀ ਵੀ ਕਰਦੀ, ਜਿਸ ਤੋਂ ਪਿੱਛੋਂ ਤਿਰੰਗਾ ਰੈਲੀਆਂ ਵਾਲੇ ਪੁੱਤਰ ਗਏ। ਉਹਨਾਂ ਨੇ ਪੂਰੇ ਕੈਨੇਡਾ 'ਚ ਰੈਲੀਆਂ ਕੱਢ ਕੇ ਦੇ ਗੇੜੇ ਤੇ ਗੇੜਾ ਮੇਪਲ ਤਿਰੰਗਾ ਰੈਲੀਆਂ ਕੱਢੀਆਂ, ਔਰ ਦੋਨਾਂ ਦੇਸ਼ਾਂ ਦੇ ਵਿਚਾਲੇ ਦੋਸਤਾਨਾ ਜਿਹੜੀ ਰਿਸ਼ਤੇ ਸੀਗੇ ਉਹਨਾਂ ਦੀ ਗੱਲ ਨੂੰ ਕਾਫੀ ਉਭਾਰਿਆ ਉਹਨਾਂ ਲੋਕਾਂ ਨੇ ਜੀ। ਔਰ ਇਸ ਤੋਂ ਇਲਾਵਾ ਦੇਖੋ ਕਸ਼ਮੀਰ ਦਾ ਮੁੱਦਾ ਆਇਆ, ਸੀਏ ਦਾ ਮੁੱਦਾ ਆਇਆ, ਜਸਟਿਨ ਟਰੂਡੋ ਨਿਰੰਤਰ ਚੁੱਪ ਰਹੇ ਨੇ। ਜਸਟਿਨ ਟਰੂਡੋ ਨਿਰੰਤਰ ਚੁੱਪ ਰਹੇ ਨੇ, ਚੀਨ ਬਾਰੇ ਲਗਾਤਾਰ ਬੋਲਦੇ ਰਹੇ ਪਰ ਭਾਰਤ ਬਾਰੇ ਇੱਕ ਵਾਰੀ ਵੀ ਨਹੀਂ ਬੋਲੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਾਂ ਕੁਰਬਾਨੀ ਤੋਂ ਬਾਅਦ ਹੀ ਜਾ ਕੇ ਕੈਨੇਡਾ ਨੇ ਆਪਣਾ ਪੈਂਤਰਾ ਬਦਲਿਆ। ਉਸ ਤੋਂ ਪਹਿਲਾਂ ਤਾਂ ਜਸਟਿਨ ਟਰੂਡੋ ਲਗਾਤਾਰ ਮੋਦੀ ਨੂੰ ਖੁੱਲੀ ਢਿੱਲ ਦਿੰਦੇ ਆਏ। ਇਸ ਦੇ ਉੱਤੇ ਅੱਜ ਤੱਕ ਚਰਚਾ ਨਹੀਂ ਹੋਈ ਇੰਡੀਅਨ ਮੀਡੀਆ 'ਚ। ਚਰਚਾ ਇਹ ਹੋ ਰਹੀ ਹੈ ਉਲਟਾ ਕਿ ਵੀ ਉਹ ਖਾਲਸਾ ਨੂੰ ਖੁਸ਼ ਕਰਦੇ ਆਏ। ਜਦੋਂ ਇੰਨੇ ਚਿਰਾਂ ਤੋਂ ਕਿਸੇ ਮੁੱਦੇ ਤੇ ਉਹਨਾਂ ਨੇ ਸਟੈਂਡ ਨਹੀਂ ਲਿਆ, ਅੱਜ ਤੱਕ ਇਹਨਾਂ ਦੇ ਰਾਜਕਾਲ ਦੌਰਾਨ 84 ਦੇ ਕਤਲੇਆਮ ਨੂੰ ਜੀਨੋਸਾਈਡ ਤੱਕ ਨਹੀਂ ਕਿਹਾ ਗਿਆ। ਹਾਲਾਂਕਿ ਚੀਨ ਦੇ ਵਿੱਚ ਵੀਗਰ ਮੁਸਲਮਾਨਾਂ ਨਾਲ ਜੋ ਹੁੰਦਾ ਉਸਨੂੰ ਜੀਨੋਸਾਈਡ ਤੱਕ ਕਹਿ ਦਿੱਤਾ ਗਿਆ। ਟਰੂਡੋ ਦੀ ਮੈਂ ਟੈਨਿਓਰ ਦੀ ਗੱਲ ਕਰ ਰਿਹਾ। ਸੋ ਟਰੂਡੋ ਨੇ ਤਾਂ ਮੋਦੀ ਨੂੰ ਖੁਸ਼ ਕਰਨ ਦੀ ਕਸਰ ਛੱਡੀ ਹੀ ਕੋਈ ਨਹੀਂ। ਇਹ ਤਾਂ ਹਰਦੀਪ ਸਿੰਘ ਨਿੱਜਰ ਦਾ ਕਤਲ ਜੇ ਨਾ ਹੁੰਦਾ ਤੇ ਸ਼ਾਇਦ ਇਹ ਵੀ ਨਾ ਹੁੰਦਾ। ਇਹ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ ਕਿ ਬਰੀਕੀ ਮੰਗਦੀਆਂ ਕਿ ਜਿਹੜਾ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਇਹ ਸਾਰੇ ਜਿਹੜੇ ਲੋਕ ਨੇ ਇਹਨਾਂ ਦੇ ਇੰਟਰਸਟ ਨਰਿੰਦਰ ਮੋਦੀ ਨਾਲ ਮੇਲ ਖਾਂਦੇ ਆ ਕਿ ਚੀਨ ਦੇ ਮੁਕਾਬਲੇ ਇੱਕ ਉਹਨਾਂ ਨੇ ਇੱਕ ਸ਼ਰੀਕ ਖੜਾ ਕਰਨਾ ਸੀ ਨਰਿੰਦਰ ਮੋਦੀ ਦੇ ਰੂਪ ਵਿੱਚ, ਉਸ ਨੂੰ ਲਗਾਤਾਰ ਉਭਾਰਿਆ ਗਿਆ। ਅੱਜ ਜਦੋਂ ਹਾਲਾਤ ਵਿਗੜ ਗਏ, ਜਦੋਂ ਬਿਆਨਬਾਜ਼ੀਆਂ ਸ਼ੁਰੂ ਹੋਈਆਂ ਔਰ ਇਹ ਗੱਲ ਸਾਹਮਣੇ ਆਈ ਕਿ ਸ਼ਾਇਦ ਭਾਰਤੀ ਏਜੰਸੀਆਂ ਇਸ ਵਿੱਚ ਸ਼ਾਮਲ ਹੋ ਸਕਦੀਆਂ, ਹੁਣ ਕਤਾਰ ਦਾ ਮਸਲਾ ਸਾਡੇ ਸਾਹਮਣੇ ਆ ਗਿਆ, ਤਾਂ ਇਹਨਾਂ ਦੇਸ਼ਾਂ ਦੀਆਂ ਅੱਖਾਂ ਖੁੱਲੀਆਂ ਕਿ ਵਾਕਈ ਬੜਾ ਮਾਮਲਾ ਸੀਰੀਅਸ ਹੈ। ਪਰ ਕਿਉਂਕਿ ਇਜ਼ਰਾਈਲ ਦੇ ਇੰਟਰਸਟ ਦੇ ਉੱਤੇ ਆ ਕੇ ਸਾਰੇ ਹੁਣ ਇਕੱਠੇ ਨੇ, ਕਿਧਰੇ ਨਾ ਕਿਧਰੇ ਲੈ ਦੇ ਹੋਈ ਹੈ, ਕੋਈ ਨਾ ਕੋਈ ਕੰਪਰੋਮਾਈਜ਼ ਹੋਏ ਨੇ ਜਿਹੜੇ ਸਾਨੂੰ ਵੇਖਣੇ ਪੈਣਗੇ। ਨਹੀਂ, ਇਹ ਇੱਕ ਵੱਡਾ ਸਵਾਲ ਹੈ ਇਸ ਵਕਤ। ਗੱਲ ਹੁਣ ਨਾਲ ਕਤਰ ਦੇ ਉੱਤੇ ਵੀ ਆਈਏ, ਜਿਹੜੀ ਕਤਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਕਤ ਜਿਹੜੇ 8 ਭਾਰਤੀ ਨੇ, ਭਾਰਤੀ ਫੌਜ ਨਾਲ ਰਿਲੇਟਡ, ਉਹਨਾਂ ਦੀ ਨੇਵਲ ਫੌਜ ਦੇ ਨਾਲ ਰਿਲੇਟਡ ਐਕਸ ਉਹਨਾਂ ਦੇ ਆਫਿਸਰਸ ਹੈਗੇ ਨੇ, ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ ਹੈ ਕਿ ਉਹ ਇਜ਼ਰਾਈਲ ਦੇ ਲਈ ਸਪਾਈ ਕਰ ਰਹੇ ਸੀਗੇ। ਸੋ ਇਜ਼ਰਾਈਲ ਇੱਥੇ ਵੀ ਸੈਂਟਰ ਦੇ ਵਿੱਚ ਹੈ। ਇਹ ਵੀ ਸਾਡੇ ਸਾਹਮਣੇ ਆ ਕਿ ਇਜ਼ਰਾਈਲ ਦੇ ਜਿਹੜੇ ਇੰਟੈਲੀਜੈਂਸ ਸੌਫਟਵੇਅਰ ਪੈਗਾਸਸ ਵਰਗੇ ਹੈਗੇ ਆ ਜਾਂ ਹੋਰ ਜਿਹੜੀ ਉਹਨਾਂ ਦੀ ਟੈਕਨੋਲੋਜੀ ਹੈ, ਉਹ ਭਾਰਤ ਤੇ ਇਸ ਵਕਤ ਯੂਜ਼ ਕਰ ਰਿਹਾ ਹੈ, ਵੱਡੇ ਲੈਵਲ ਦੇ ਉੱਤੇ ਇਨਵੈਸਟਡ ਹੈ ਭਾਰਤ ਤੇ ਜਿਹੜੀ ਇਜ਼ਰਾਈਲ ਦੀ, ਮਤਲਬ ਇਹ ਕਹਿ ਲਓ ਕਿ ਹੈਂਡ ਐਂਡ ਗਲਵਜ਼ ਹੈਗੇ ਆ ਦੋਵੇਂ ਮੁਲਕ ਇਹ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ। ਸੋ ਜਿਹੜੀ ਇਹ ਕਤਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਇਹਨੂੰ ਕਿਵੇਂ ਦੇਖ ਰਹੇ ਹੋ? ਜੋ ਕਤਾਰ ਵਿੱਚ ਹੋਇਆ ਉਸ ਵਿੱਚ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਭਾਰਤੀ ਜਿਹੜੀ ਏਜੰਸੀਆਂ ਜਾਂ ਇਜ਼ਰਾਈਲੀ ਏਜੰਸੀਆਂ ਦੇ ਆਪਸ ਇੰਟਰਸਟ ਕਿਵੇਂ ਇਸ ਟਾਈਮ
ਜਿਹੜੇ ਰਲ ਕੇ ਕੰਮ ਕਰ ਰਹੇ ਨੇ, ਇਹ ਗੱਲ ਕਲੀਅਰ ਹੋਣੀ ਚਾਹੀਦੀ ਸਾਨੂੰ ਸਾਰਿਆਂ ਨੂੰ। ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਅਸੀਂ ਵੇਖਿਆ ਕਿਵੇਂ ਕਿ ਇਜ਼ਰਾਈਲ ਤੇ ਭਾਰਤ ਦੇ ਰਿਸ਼ਤੇ ਬਹੁਤ ਜ਼ਿਆਦਾ ਮਜ਼ਬੂਤ ਹੋਏ ਨੇ, ਨਿੱਘੇ ਹੋਏ ਨੇ। ਟ੍ਰੈਡੀਸ਼ਨਲੀ ਇੰਡੀਆ ਹਮੇਸ਼ਾ ਫਲਸਤੀਨ ਦੇ ਨਾਲ ਖੜਦਾ ਰਿਹਾ, ਅੱਜ ਉਹ ਸਥਿਤੀ ਹੈ ਨਹੀਂ। ਅੱਜ ਉਲਟਾ ਜਿਹੜੇ ਲੋਕ ਕੋਈ ਬੈਲੈਂਸ ਗੱਲ ਕਰਨ ਦੀ ਕੋਸ਼ਿਸ਼ ਕਰਦੇ ਜਾਂ ਫਲਸਤੀਨ ਦੇ ਬਾਰੇ ਇੱਕ ਸਹਿਦੀ ਗੱਲ ਵੀ ਕਰਦੇ ਆ, ਉਹਨਾਂ ਦੇ ਮੂੰਹ ਬੰਦ ਕਰਾਉਣੀਆਂ ਗੱਲਾਂ ਉੱਥੇ ਹੁੰਦੀਆਂ। ਇੱਥੋਂ ਤੱਕ ਕਿ ਫਲਸਤੀਨ ਦੇ ਹੱਕ ਵਿੱਚ ਰੈਲੀਆਂ, ਉਹਨਾਂ ਦੇ ਰੋਕਾਂ ਲਾਉਣੀਆਂ ਗੱਲਾਂ ਉੱਥੇ ਹੋਈਆਂ। ਸੋ ਇਹ ਹਾਲਾਤ ਜਿਹੜੇ ਬਣੇ ਹੋਏ ਨੇ, ਉਸ ਨਾਤੇ ਜਿਹੜਾ ਇਜ਼ਰਾਈਲੀ ਤੇ ਇੰਡੀਅਨ ਏਜੰਸੀਆਂ ਦੇ ਇੰਟਰਸਟ ਨੇ ਆਪਸ 'ਚ ਜਿਵੇਂ ਗਹਿ ਗੱਚ ਨੇ, ਉਹ ਉਦੋਂ ਬੜਾ ਸੁਭਾਵਿਕ ਨੇ ਕਿ ਬੀਜੇਪੀ ਦੇ ਰਾਜ ਵਿੱਚ ਆਪਾਂ ਇਹੀ ਆਸ ਕਰ ਸਕਦੇ ਸੀਗੇ। ਦੇਖੋ, ਜਸਵੰਤ ਸਿੰਘ ਕਿਸੇ ਵੇਲੇ ਵਾਜਪੇਈ ਉਹਨਾਂ ਨੇ ਬਿਆਨ ਦਿੱਤਾ ਸੀ ਸ਼ਰੇਆਮ, ਇਹ ਉਹਨਾਂ ਦਾ ਬਿਆਨ ਸੀ ਕਿ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਡੋਮੈਸਟਿਕ ਪੋਲਿਟਿਕਸ ਦੇ ਚੱਲਦਿਆਂ, ਭਾਵ ਮੁਸਲਮਾਨਾਂ ਨੂੰ ਖੁਸ਼ ਕਰਨ ਦੇ ਵਾਸਤੇ ਫਲਸਤੀਨ ਪ੍ਰਤੀ ਉਹਨਾਂ ਦਾ ਰਵੱਈਆ ਬੜਾ ਉਦਾਰਵਾਦੀ ਹੁੰਦਾ ਸੀਗਾ। ਅੱਜ ਅਸੀਂ ਸਮਝਦੇ ਕਿ ਇਜ਼ਰਾਈਲ ਸਾਡਾ ਮਿੱਤਰ ਦੇਸ਼ ਹੈ ਜੀ। ਯਾਨੀ ਉਸ ਸਮੇਂ ਤੋਂ ਹੀ, ਵਾਜਪੇਈ ਦੇ ਸਮੇਂ ਤੋਂ ਹੀ ਜ਼ਮੀਨ ਤਿਆਰ ਹੁੰਦੀ ਆ ਰਹੀ ਸੀ। ਬੀਜੇਪੀ ਨੇ ਹਮੇਸ਼ਾ ਹੀ ਇਜ਼ਰਾਈਲੀ ਸਟੇਟ ਨੂੰ ਖੁਸ਼ ਕਰਨ ਲਈ ਕੋਈ ਕਸਰ ਨਹੀਂ ਛੱਡੀ। ਗੱਲ ਫਿਰ ਉੱਥੇ ਆਉਂਦੀ ਅੰਤਰ ਵਿਰੋਧ ਦੀ। ਇੱਕ ਪਾਸੇ ਆਰਐਸਐਸ ਵਾਲੇ ਹਿਟਲਰ ਨੂੰ ਵਡਿਆਉਂਦੇ ਰਹੇ ਨੇ, ਯਹੂਦੀਆਂ ਦੀ ਨਸਲਕੁਸ਼ੀ ਨੂੰ ਵਡਿਆਉਂਦੇ ਰਹੇ ਨੇ, ਕਹਿੰਦੇ ਨੇ ਕਿ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਮੁਸਲਮਾਨਾਂ ਨੂੰ ਕਿਵੇਂ ਟ੍ਰੀਟ ਕੀਤਾ ਜਾਵੇ ਹਿੰਦੁਸਤਾਨ 'ਚ। ਅੱਜ ਇਜ਼ਰਾਈਲੀ ਸਟੇਟ ਵੀ ਅੱਖਾਂ ਮੀਚ ਕੇ ਮੋਦੀ ਨਾਲ ਤੁਰਿਆ ਫਿਰਦਾ, ਜਦੋਂ ਕਿ ਅਸਲ ਵਿੱਚ ਤਾਂ ਉਹ ਲੋਕ ਨੇ ਜਿਹੜੇ ਹਿਟਲਰ ਨੂੰ ਵਡਿਆਉਣ ਵਾਲੇ ਜਾਂ ਯਹੂਦੀ ਨਸਲਕੁਸ਼ੀ ਨੂੰ ਵਡਿਆਉਣ ਵਾਲੇ। ਸੋ ਜਿਸ ਤਰ੍ਹਾਂ ਇਹਨਾਂ ਗੱਲਾਂ ਨੂੰ ਸਿਧਾਂਤਕ ਮੁੱਦਿਆਂ ਨੂੰ ਤਲਾਂਜਲੀ ਦੇ ਕੇ ਇਸ ਕਿਸਮ ਦੇ ਰਿਲੇਸ਼ਨਸ ਬਿਲਡ ਕੀਤੇ ਜਾ ਰਹੇ ਆ ਇੰਟਰਨੈਸ਼ਨਲ ਲੈਵਲ ਤੇ, ਇਹ ਉਸਦੇ ਲੱਛਣ ਨੇ। ਸੋ ਜਿਹੜੇ ਫੌਜੀ ਫੜੇ ਗਏ ਜਾਂ ਕੀ ਕਰਦੇ ਸੀ, ਕੀ ਨਹੀਂ ਸੀ ਕਰਦੇ, ਪਰ ਇਸ ਨੂੰ ਜੇ ਤੁਸੀਂ ਵੱਡੇ ਪਰਿਵੇਸ਼ 'ਚ ਰੱਖ ਕੇ ਵੇਖੋ, ਜਿਸ ਤਰ੍ਹਾਂ ਮੈਂ ਘਟਨਾਕ੍ਰਮ ਦੇ ਬਾਰੇ ਦੱਸਿਆ ਕਿ ਕਿਵੇਂ ਇਜ਼ਰਾਈਲ ਪ੍ਰਤੀ ਇੰਡੀਆ ਸੌਫਟ ਹੋਇਆ, ਜਾਂ ਇਜ਼ਰਾਈਲੀ ਤੇ ਇੰਡੀਅਨ ਏਜੰਸੀਆਂ ਰਲ ਕੇ ਡਿਫੈਂਸ ਟੈਕਨੋਲੋਜੀ ਦੇ ਕੰਮ ਕਰ ਰਹੀਆਂ, ਜਿਸ ਕਿਸਮ ਦੀ ਕੰਮ ਦੀ ਉਹ ਸਾਰੀ ਫਲਸਤੀਨ 'ਚ ਹੋਈ, ਉਸ ਕਿਸਮ ਦਾ ਮਾਡਲ ਹਿੰਦੁਸਤਾਨ 'ਚ ਲਿਆਉਣ ਦੀਆਂ ਗੱਲਾਂ ਹੋ ਰਹੀਆਂ। ਸੋ ਇਹ ਸਭ ਦੱਸਦਾ ਕਿ ਇਹ ਜੋ ਉਸੇ ਕੜੀ ਦਾ ਹਿੱਸਾ ਹੈ, ਜਿਹੜੇ ਉੱਥੇ ਸੇਲਰਸ ਫੜੇ ਗਏ ਜਾਂ ਨੇਵਲ ਆਫਸਰਸ ਫੜੇ ਗਏ, ਜਿਹੜੇ ਅੱਜ ਹੁਣ ਬਕਾਇਦਾ ਇਹਨਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ, ਇਸ ਨੂੰ ਉਸ ਪਰਿਪੇਖ ਵਿੱਚ ਰੱਖ ਕੇ ਵੇਖਣਾ ਜ਼ਰੂਰੀ ਹੈ। ਨਹੀਂ, ਇਸ ਡਿਵੈਲਪਮੈਂਟ ਦੇ ਨਾਲ ਤੇ ਸਿੱਧਾ ਕਿਹਾ ਜਾ ਸਕਦਾ ਕਿ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ ਜਾਂ ਜਿਹੜੀ ਉਹਨਾਂ ਦੀ ਇੰਟਰਫੀਰੈਂਸ ਹੈ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਮਤਲਬ ਹੁਣ ਸਾਰੀ ਇੰਟਰਨੈਸ਼ਨਲ ਨਿਊਜ਼ ਤੇ ਕਿਵੇਂ ਭੰਡੀ ਹੋਈ ਹੈ ਭਾਰਤ ਸਰਕਾਰ ਦੀ, ਜੋ ਮਤਲਬ ਸਾਡੇ ਸਾਹਮਣੇ ਹੈ। ਹੁਣ ਇਹ ਜਿਹੜੀ ਕਤਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਮਤਲਬ ਕਤਰ ਦੇ ਵਿੱਚ ਇਕੱਲਾ ਉਹਨਾਂ ਨੇ ਇਲਜ਼ਾਮ ਨਹੀਂ ਲਾਇਆ, ਉਹਨਾਂ ਨੇ ਬੰਦੇ ਫੜ ਕੇ ਉਹਨਾਂ ਤੇ ਕੇਸ ਚਲਾ ਕੇ ਪਿਛਲੇ ਸਾਲ 2022 ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਉਹਨਾਂ ਤੇ ਐਸਪੀਨੇਜ ਦਾ ਕੇਸ ਪਾਇਆ ਗਿਆ, ਤੇ ਉਸ ਕੇਸ ਦੇ ਚੱਲਦਿਆਂ ਅੱਜ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ ਹੈ। ਤੇ ਮਤਲਬ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਦਾ ਵੀ ਜਿਹੜਾ ਬਿਆਨ ਹੈ ਉਹ ਇਹੀ ਹੈ ਕਿ ਅਸੀਂ ਫੈਮਿਲੀਜ਼ ਦੇ ਨਾਲ ਇਨ ਟੱਚ ਹੈਗੇ ਹਾਂ, ਅਸੀਂ ਲੀਗਲ ਹੈਲਪ ਦੇ ਲਈ ਜਾਂ ਹੋਰ ਜੋ ਵੀ ਅਸੀਂ ਕਰ ਸਕਦੇ ਹਾਂ ਕਤਰ ਦੀਆਂ ਅਥਾਰਟੀਜ਼ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਇਸ ਕਿਸਮ ਦਾ ਉਹਨਾਂ ਦਾ ਬਿਆਨ ਜਿਹੜਾ ਸਾਡੇ ਸਾਹਮਣੇ ਆਇਆ। ਸੋ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਇੰਟਰਨੈਸ਼ਨਲੀ ਫੁੱਲੀ ਐਕਸਪੋਜ਼ ਹੋਈ ਹੈ, ਜਿਸ ਕਿਸਮ ਦੀ ਇੰਟਰਫੀਰੈਂਸ ਉਹ ਬਾਕੀ ਮੁਲਕਾਂ ਦੇ ਵਿੱਚ ਕਰ ਰਹੇ ਆ। ਦੇਖੋ, ਪਿੱਛੇ ਜੇ ਭਾਰਤ ਸਰਕਾਰ ਨੇ ਬਿਆਨ ਦਿੱਤਾ ਸੀਗਾ ਕਿ ਜਦੋਂ ਜਿਹੜੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੀ ਰੌਸ਼ਨੀ ਦੇ ਵਿੱਚ ਕਿ ਸਾਡਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਗਾ, ਸਾਡੀ ਕੋਈ ਪਾਲਿਸੀ ਨਹੀਂ ਐਕਸਟਰਾ ਜੁਡੀਸ਼ੀਅਲ ਮਰਡਰ ਦੀ, ਉਹ ਬਹੁਤ ਵੱਡਾ ਝੂਠਾ ਬਿਆਨ ਸੀ ਹਿੰਦੁਸਤਾਨ ਸਰਕਾਰ ਦਾ। ਦੇਖੋ, ਹਿੰਦੁਸਤਾਨ ਸਰਕਾਰ ਦਾ ਰਿਕਾਰਡ ਬੋਲਦਾ। ਤਰਵਿੰਦਰ ਸਿੰਘ ਪਰਮਾਰ ਏਅਰ ਇੰਡੀਆ ਦੇ ਸੂਤਰਧਾਰ ਜਿਸ ਨੂੰ ਕਿਹਾ ਜਾਂਦਾ ਭਾਰਤ ਸਰਕਾਰ ਦੇ ਸ਼ਬਦਾਂ ਵਿੱਚ, ਉਸ ਦਾ ਵੀ ਝੂਠਾ ਮੁਕਾਬਲਾ ਬਣਿਆ ਸੀਗਾ ਸਾਰੀ ਦੁਨੀਆ ਜਾਣ ਲਈ। ਇਸ ਤਰ੍ਹਾਂ ਪੰਜਾਬ 'ਚ ਖੜਗੂਵਾਦ ਨੂੰ ਖਤਮ ਕਰਨ ਲਈ ਝੂਠੇ ਮੁਕਾਬਲੇ ਦਾ ਆਸਰਾ ਲਿਆ ਗਿਆ। ਇਸੇ ਤਰ੍ਹਾਂ ਨਕਸਲਾਈਟ ਲਹਿਰ ਵੇਲੇ ਵੀ ਇਹ ਕੁਛ ਹੁੰਦਾ ਰਿਹਾ, ਔਰ ਹੁਣ ਵੀ ਜਿਸ ਤਰੀਕੇ ਨਾਲ ਵਿਰੋਧੀਆਂ ਦੀ ਆਵਾਜ਼ਾਂ ਨੂੰ ਦਬਾਉਣ ਲਈ ਜੋ ਕੁਛ ਕੀਤਾ ਜਾ ਰਿਹਾ ਅੰਦਰੂਨੀ ਤੌਰ ਤੇ, ਦਰਅਸਲ ਵਿਦੇਸ਼ੀ ਪਾਲਿਸੀਆਂ ਉਹਨਾਂ ਦੇ ਅੰਦਰਲੀ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਵੱਖਰੀਆਂ ਨਹੀਂ ਗਈਆਂ। ਸੋ ਕਿਧਰੇ ਨਾ ਕਿਧਰੇ ਉਹ ਗੱਲਾਂ ਫੋਰਨ ਲੈਵਲ ਤੇ ਵੀ ਰਿਫਲੈਕਟ ਹੋ ਰਹੀਆਂ। ਭਾਰਤ ਸਰਕਾਰ ਮੰਨੇ ਜਾਂ ਨਾ ਮੰਨੇ ਇਹ ਸਵਾਲ ਨਹੀਂ ਹੈ, ਭਾਰਤ ਸਰਕਾਰ ਦਾ ਰਿਕਾਰਡ ਖੁਦ ਬੋਲਦਾ। ਤੇ ਜਿਹੜਾ ਰਿਕਾਰਡ ਇਹ ਬੋਲਦਾ ਹੋਵੇ ਕਿ ਤੁਸੀਂ ਇਹ ਕੁਝ ਕਰ ਸਕਦੇ ਹੋ ਆਪਣੇ ਨਾਗਰਿਕਾਂ ਦੇ ਨਾਲ ਆਪਣੇ ਦੇਸ਼ ਵਿੱਚ, ਉਹ ਤੁਸੀਂ ਬਾਹਰ ਵੀ ਕਰ ਸਕਦੇ ਹੋ। ਤੁਹਾਡੇ ਹੀ ਸਮਰਥਕ ਕਹਿੰਦੇ ਨੇ ਕਿ ਅਸੀਂ ਘੁਸ ਕੇ ਮਾਰਾਂਗੇ, ਘਰਾਂ 'ਚ ਵੜ ਕੇ ਮਾਰਾਂਗੇ। ਔਰ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਬਕਾਇਦਾ ਕੋਈ ਸੱਜੇ ਪੱਖੀ ਮੀਡੀਆ ਨੇ ਅੱਖ ਚੁੱਕ ਕੇ ਇਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਪੰਜਵੜ ਦੇ ਕਤਲ ਤੋਂ ਬਾਅਦ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਹਾੜੇ ਦੇ ਕਾਤਲ ਲੈ ਕੇ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਗਿਆ ਜਾਂ ਪੰਜਵੜ ਦਾ ਕਤਲ ਕਰਵਾਇਆ ਗਿਆ, ਤਾਂ ਉਸ ਨੁਕਤੇ ਤੋਂ ਵੇਖਿਆ ਜਾਵੇ ਤਾਂ ਜਿਹੜਾ ਨੇਵਲ ਅਫਸਰਾਂ ਤੋਂ ਜਸੂਸੀ ਕਰਵਾਈ ਗਈ ਬਾਹਰ ਔਰ ਇਜ਼ਰਾਈਲੀ ਇੰਟਰਸਟ ਨਾਲ ਰਲ ਕੇ ਕੰਮ ਕੀਤਾ ਗਿਆ, ਇਸ 'ਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਉਸੇ ਪੈਟਰਨ ਦਾ ਹਿੱਸਾ ਹੀ ਹੈ। ਇਹ ਸ਼ੋਅ ਕਰਦਾ ਕਿ ਇੰਡੀਆ ਗਵਰਨਮੈਂਟ ਕੈਪੇਬਲ ਹੈ ਐਕਸਟਰਾ ਜੁਡੀਸ਼ੀਅਲ ਤਰੀਕਿਆਂ ਦੇ ਨਾਲ ਆਪਣੇ ਇੰਟਰਸਟ ਜਿਹੜੇ ਨੇ ਉਹ ਬਾਹਰ ਚਲਾ ਸਕਦੇ ਨੇ। ਉਹ ਕਿਸੇ ਲੈਵਲ ਤੇ ਵੀ ਜਾ ਕੇ ਕੁਝ ਵੀ ਕਰ ਸਕਦੇ ਆ, ਵਿਰੋਧੀਆਂ ਦੀ ਆਵਾਜ਼ ਨੂੰ ਵੀ ਦਬਾ ਸਕਦੇ ਨੇ ਔਰ ਜਸੂਸੀ ਦੇ ਤੰਤਰ ਵਿੱਚ ਵੀ ਸ਼ਾਮਲ ਹੋ ਸਕਦੇ ਆ।
ਕੁਝ ਵੀ ਉਹਨਾਂ ਤੋਂ ਐਕਸਪੈਕਟਡ ਆ। ਇਹਦੇ ਵਿੱਚ ਜੇ ਇਹ ਅਸੀਂ ਮੰਨ ਕੇ ਤੁਰਦੇ ਹਾਂ ਤੇ ਇੰਟਰਨੈਸ਼ਨਲੀ ਜੇ ਹੁਣ ਭਾਰਤ ਐਕਸਪੋਜ਼ ਹੋ ਰਿਹਾ ਇਸ ਪਾਰਟ ਦੇ ਵਿੱਚ, ਜਿਹੜੀ ਉਹਨਾਂ ਦੀ ਇੰਟਰਫੀਰੈਂਸ ਹੈਗੀ ਹੈ, ਜਾਂ ਜਿਸ ਹੱਦ ਤੱਕ ਜਾ ਕੇ ਉਹ ਆਪਣੇ ਆਪ ਨੂੰ ਮਤਲਬ ਇਹ ਸਮਝ ਰਹੇ ਆ ਕਿ ਨਹੀਂ ਜੀ ਅਸੀਂ ਤਾਂ ਕੁਝ ਵੀ ਕਰ ਸਕਦੇ ਹਾਂ, ਤੇ ਇਹਨੂੰ ਜੇ ਇਸ ਸੰਦਰਭ ਦੇ ਵਿੱਚ ਦੇਖਣਾ ਹੋਵੇ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹੁਣ ਉਹ ਸਿੱਖਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਆ, ਓਵਰਆਲ ਉਹਨਾਂ ਨੇ ਮੂਵਿੰਗ ਫਾਰਵਰਡ ਸਿੱਖਾਂ ਨੂੰ ਟਾਰਗੇਟ ਕਰਕੇ ਆਪਣੀ ਜਿਹੜੀ ਡੋਮੈਸਟਿਕ ਪੋਲਿਟਿਕਸ ਦੀ ਵੋਟ ਬੈਂਕ ਪੋਲਰਾਈਜੇਸ਼ਨ ਦੀ ਜਿਹੜੀ ਨੀਤੀ ਹੈ ਉਸ ਦੇ ਵਿੱਚ ਫਿੱਟ ਕਰਕੇ ਉਹਨਾਂ ਨੇ ਫਾਇਦਾ ਲੈਣਾ, ਉਵੇਂ ਉਸ ਹਿਸਾਬ ਨਾਲ ਕਿਵੇਂ ਦੇਖ ਰਹੇ ਹੋ? ਦੇਖੋ, ਮੋਦੀ ਬਾਰੇ ਇੱਕ ਬੜਾ ਇੰਟਰਸਟਿੰਗ ਕਮੈਂਟ ਕੀਤਾ ਸੀ ਉਜਲ ਦੋਸਾਂਝ ਨੇ, ਜਿਹੜੇ BC ਦੇ ਸਾਬਕਾ ਮੰਤਰੀ ਨੇ, ਔਰ ਤੁਹਾਨੂੰ ਪਤਾ ਹੀ ਖਾਲਿਸਤਾਨ ਲਹਿਰ ਦੇ ਆਲੋਚਕ ਵੀ ਰਹਿ ਚੁੱਕੇ ਨੇ ਜੀ, ਔਰ ਫੈਡਰਲ ਸਰਕਾਰ ਦੇ ਮੰਤਰੀ ਵੀ ਰਹੇ। ਉਹਨਾਂ ਨੇ ਇੱਕ ਪਿੱਛੇ ਜੇ ਬੜਾ ਦਿਲਚਸਪ ਬਿਆਨ ਦਿੱਤਾ ਕਿਸੇ ਵੱਡੇ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਆ ਕਿ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਭਾਰਤੀ ਏਜੰਸੀਆਂ ਇਸ ਵਿੱਚ ਸ਼ਾਮਲ ਹੋ ਸਕਦੀਆਂ, ਇਹ ਹੋ ਸਕਦਾ ਕਿਉਂਕਿ ਨਰਿੰਦਰ ਮੋਦੀ ਦੇ ਰਾਜ ਵਿੱਚ ਭਾਰਤ ਅੱਜ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਸ਼ਾਂਤੀਵਾਦੀ ਦੇਸ਼ ਹੁੰਦਾ ਸੀਗਾ। ਹਾਲਾਤ ਬਦਲ ਚੁੱਕੇ ਨੇ। ਨਰਿੰਦਰ ਮੋਦੀ ਦੀ ਛਵੀ ਬਣੀ ਹੋਈ ਹੈ ਮਾਚੋ ਮੈਨ ਦੀ, ਕਿ ਵੀ ਬਹੁਤ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਜਾਂ ਇੱਕ ਜਿਹਨੂੰ ਕਹਿੰਦੇ ਕਿ ਦਲੇਰ ਤੇ ਦਬੰਗ ਪ੍ਰਧਾਨ ਮੰਤਰੀ ਜੀ, ਉਸ ਇਮੇਜ ਨੂੰ ਬਹਾਲ ਰੱਖਣ ਲਈ ਕੁਝ ਵੀ ਕਰ ਸਕਦਾ। ਇਹ ਉਜਲ ਦੋਸਾਂਝ ਦੇ ਕਥਨ ਨੇ, ਜਿਸ ਦੇ ਬਾਰੇ ਕਿਹਾ ਜਾਂਦਾ ਕਿ ਉਜਲ ਦੋਸਾਂਝ ਭਾਰਤੀ ਏਜੰਸੀਆਂ ਦੇ ਕਾਫੀ ਜਾਂ ਭਾਰਤ ਸਰਕਾਰ ਦੇ ਤੰਤਰ ਦੇ ਕਾਫੀ ਲਾਗੇ ਰਹੇ। ਸੋ ਮੇਰਾ ਮਤਲਬ ਕਹਿਣ ਦਾ ਕਿ ਜਿਹੜੀ ਨਰਿੰਦਰ ਮੋਦੀ ਦੀ ਇਮੇਜ ਬਣੀ ਹੋਈ ਹੈ ਕਿ ਜਿਹੜੀ 56 ਇੰਚ ਦੀ ਛਾਤੀ ਜਾਂ ਮਜ਼ਬੂਤ ਪ੍ਰਧਾਨ ਮੰਤਰੀ ਜਿਹੜਾ ਕਦੇ ਝੁਕਦਾ ਨਹੀਂ ਹੁੰਦਾ, ਉਸ ਇਮੇਜ ਨੂੰ ਸੈੱਲ ਕਰਨ ਵਾਸਤੇ ਡੋਮੈਸਟਿਕ ਆਪਣੇ ਜਿਹੜੇ ਵੋਟਰਸ ਨੂੰ ਜਾਂ ਆਪਣੇ ਸਪੋਰਟਰਸ ਨੂੰ ਕਿਸੇ ਹੱਦ ਤੱਕ ਵੀ ਇਹ ਜਾ ਸਕਦੇ ਨੇ। ਸੋ ਉਸ ਨਾਤੇ ਤੁਸੀਂ ਇਹ ਵੇਖੋ ਕਿ ਪੋਲਰਾਈਜੇਸ਼ਨ ਦੀ ਸਿਆਸਤ ਹੁਣ ਕਿਵੇਂ ਉਹਨਾਂ ਨੂੰ ਫਿੱਟ ਪੈਂਦੀ ਹੈ। ਹੁਣ ਮਈ 2024 ਦੀ ਚੋਣਾਂ ਵਿੱਚ ਸਾਡੇ ਸਾਹਮਣੇ ਨਤੀਜੇ ਆ ਜਾਣਗੇ ਜੀ, ਔਰ ਇਹ ਜਿਸ ਕਿਸਮ ਦਾ ਨੈਰੇਟਿਵ ਚੱਲਦਾ ਉੱਥੇ ਅੱਜ ਕੱਲ੍ਹ, ਜਿੱਦਾਂ ਦਾ ਬਾਜ਼ਾਰ ਉਹਨਾਂ ਨੇ ਆਪਣਾ ਕਾਇਮ ਕੀਤਾ ਹੋਇਆ, ਜਿੱਦਾਂ ਦੀ ਮਾਰਕੀਟ ਬਣਾ ਲਈ ਹੈ ਨਰਿੰਦਰ ਮੋਦੀ ਦੀ ਸਰਕਾਰ ਨੇ, ਇਸ ਕਿਸਮ ਦੀਆਂ ਗੱਲਾਂ ਅਸੀਂ ਆਪ ਵੇਖਾਂਗੇ ਕਿ ਜਦੋਂ ਇਹਨਾਂ ਦੇ ਜਦੋਂ ਖੜ ਕੇ ਲੀਡਰ ਇਸ ਕਿਸਮ ਦੇ ਬਿਆਨ ਦੇਣਗੇ। ਅੱਗੇ ਇਸ਼ਰਤ ਜਹਾਂ ਦੇ ਮਾਮਲੇ ਵਿੱਚ ਵੀ ਇਹਨਾਂ ਨੇ ਕੀਤਾ, ਗੁਜਰਾਤ ਦੇ ਕਤਲੇਆਮ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਬਲਾਤਕਾਰ ਕੀਤੇ ਉਹਨਾਂ ਨੂੰ ਪਿੱਛੇ ਵਿਧਾਨ ਸਭਾ ਚੋਣਾਂ ਜਿੱਤਣ ਦੀ ਖਾਤਰ ਦੁਬਾਰਾ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਉਸ ਮੁੱਦੇ ਨੂੰ ਜਿਉਂਦਾ ਕਰਕੇ ਕਿਹਾ ਗਿਆ ਕਿ ਜਦੋਂ ਉਹ 2002 ਜੋ ਕੀਤਾ ਸੀ, ਅੱਜ ਉਸ ਤੋਂ ਬਾਅਦ ਕਦੇ ਦੰਗੇ ਨਹੀਂ ਹੋਏ। ਬਾਰ-ਬਾਰ ਆਪਣੀ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਕਰਦੇ ਹੈ। ਇਹ ਸਰਕਾਰ ਬੇਸਿਕਲੀ ਆਪਣੀ ਉਸ ਇਮੇਜ ਤੇ ਸਰਵਾਈਵ ਕਰਦੀ ਹੈ ਕਿ ਅਸੀਂ ਬੜੇ ਸਖਤ ਹਾਂ, ਕੋਈ ਲਿਹਾਜ਼ ਨਹੀਂ ਕਰਦੇ, ਯਾਨੀ ਕਿ ਅਸੀਂ ਘੱਟ ਗਿਣਤੀਆਂ ਨੂੰ ਤੁੰਨ ਕੇ ਰੱਖਦੇ ਹਾਂ। ਇਹ ਇਮੇਜ ਉਹਨਾਂ ਨੇ ਬਣਾਈ ਹੋਈ ਆਪਣੀ। ਉਸ ਇਮੇਜ ਨੂੰ ਬਾਹਰ ਰੱਖਣ ਦੀ ਖਾਤਰ ਅੰਦਰੋਂ ਬਾਹਰੋਂ ਜੋ ਕੁਛ ਇਹਨਾਂ ਤੋਂ ਬਣੂਗਾ ਇਹ ਕਰਨਗੇ, ਔਰ ਇਹਨਾਂ ਦਾ ਰਿਕਾਰਡ ਬੋਲਦਾ। ਤੁਹਾਨੂੰ ਲੱਗਦਾ ਜਿਹੜੀ 2024 ਦੀਆਂ ਚੋਣਾਂ ਨੇ ਉਸ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਇਹ ਮੈਜੋਰਿਟੀ ਵੋਟ ਨੂੰ ਗਾਰਨਰ ਕਰਨ ਦੇ ਲਈ ਹਰ ਹੱਥਕੰਡਾ ਅਪਣਾਉਣਗੇ, ਤੇ ਇਸ ਸੰਦਰਭ ਦੇ ਵਿੱਚ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ? ਨਹੀਂ ਮਤਲਬ ਕੋਈ ਜਿਹੜਾ ਕਿਸੇ ਕਿਸਮ ਦੀ ਜਿਹੜੀ ਵੱਡੀ ਘਟਨਾ ਆ ਸਿੱਖਾਂ ਨੂੰ ਟਾਰਗੇਟ ਕਰਨ ਲਈ ਇਕੱਲੇ ਨੈਰੇਟਿਵ ਦੇ ਪੱਖ ਤੋਂ ਨਹੀਂ, ਅਟੈਕ ਦੇ ਪੱਖ ਤੋਂ ਵੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ? ਦੇਖੋ, ਕਿਸੇ ਕਿਸਮ ਦੀ ਪੋਸੀਬਿਲਿਟੀ ਹੈ। ਖਾਲਿਸਤਾਨ ਦਾ ਨੈਰੇਟਿਵ ਜਿਸ ਤਰੀਕੇ ਨਾਲ ਖੜਾ ਕੀਤਾ ਗਿਆ, ਤੁਸੀਂ ਗਵਾਹ ਇਸ ਗੱਲ ਦੀ ਕਿ 2014 ਤੱਕ ਜਦੋਂ ਮੋਦੀ ਨਹੀਂ ਸੀਗਾ ਤੇ ਖਾਲਿਸਤਾਨ ਦੀ ਗੱਲ ਕਿੰਨੀ ਕੁ ਸੀਗੀ, ਰੈਫਰੈਂਡਮ ਦੀ ਗੱਲ ਵੀ ਕਿੰਨੀ ਕੁ ਹੋਈ ਹੈ ਜੀ। ਰੈਫਰੈਂਡਮ ਦੀ ਗੱਲ ਤਾਂ ਉਦੋਂ ਹੋਈ ਹੈ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਬਿਆਨ ਦਿੱਤਾ ਕਿ ਅਸੀਂ 2024 ਤੱਕ 2020 ਤੱਕ ਹਿੰਦੂ ਰਾਸ਼ਟਰ ਬਣਾਵਾਂਗੇ, ਜਿਸ ਦੇ ਕਰਕੇ ਸਿੱਖ ਜਸਟਿਸ ਨੇ ਕਿਹਾ ਕਿ ਅਸੀਂ 2020 ਤੱਕ ਤੁਸੀਂ ਹਿੰਦੂ ਰਾਸ਼ਟਰ ਬਣਾਉਂਦੇ ਹੋ ਤਾਂ ਅਸੀਂ 2020 ਤੱਕ ਖਾਲਿਸਤਾਨ ਬਣਾਵਾਂਗੇ, ਸਾਨੂੰ ਰੈਫਰੈਂਡਮ ਦਾ ਹੱਕ ਦਿਓ। ਰੈਫਰੈਂਡਮ ਦੀ ਗੱਲ ਨੇ ਉਦੋਂ ਜ਼ੋਰ ਫੜਿਆ, ਰੈਫਰੈਂਡਮ ਦੀ ਮੰਗ ਨੇ ਉਦੋਂ ਜ਼ੋਰ ਫੜਿਆ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਦੇ ਰਾਜ ਹੇਠਾਂ ਘੱਟ ਗਿਣਤੀਆਂ ਤੇ ਹਮਲੇ ਤਿੱਖੇ ਹੋਏ ਨੇ। ਉਸਦਾ ਸਪਿਲ ਓਵਰ ਇਫੈਕਟ ਹੈ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਉਸ ਤੋਂ ਪਹਿਲਾਂ ਤਾਂ ਇੰਨਾ ਰੌਲਾ ਹੈ ਵੀ ਨਹੀਂ ਸੀਗਾ, ਉਹਨੇ ਝੰਡੇ ਵੀ ਕਦੇ ਅਸੀਂ ਨਹੀਂ ਵੇਖੇ ਜਿਵੇਂ ਹੁਣ ਵੇਖਣ ਲੱਗ ਪਏ। ਸੋ ਇਹ ਜਿਸ ਕਿਸਮ ਦਾ ਪੋਲਿਟਿਕਸ ਹਿੰਦੁਸਤਾਨ ਚੱਲ ਰਹੀ ਹੈ ਉਸਦਾ ਪ੍ਰਤੀਕਰਮ ਹੈ। ਕੱਲ ਤੱਕ ਨਰਿੰਦਰ ਮੋਦੀ ਦੀ ਸਰਕਾਰ ਚੀਨ ਦਾ ਪੱਜ ਬਣਾ ਕੇ, ਚੀਨ ਦਾ ਹਊਆ ਖੜਾ ਕਰਕੇ ਕਾਮਰੇਡਾਂ ਨੂੰ ਤੁੰਦੀ ਆਈ। ਉਸ ਤੋਂ ਬਾਅਦ ਪਾਕਿਸਤਾਨ ਦਾ ਹਊਆ ਖੜਾ ਕਰਕੇ ਮੁਸਲਮਾਨਾਂ ਦੀ ਘੇਰਾਬੰਦੀ ਕਰਦੀ ਆਈ। ਅੱਜ ਕੈਨੇਡਾ ਨੂੰ ਹਊਆ ਬਣਾ ਕੇ ਸਿੱਖਾਂ ਦੀ ਘੇਰਾਬੰਦੀ ਕਰਨ ਦੀ ਤਿਆਰੀ ਹੈ। ਇਹ ਉਹਨਾਂ ਦੇ ਡਿਜ਼ਾਈਨਸ ਪਹਿਲਾਂ ਵੀ ਸੀਗੇ ਤੇ ਅੱਜ ਵੀ ਨੇ ਤੇ ਅਗਾਂਹ ਵੀ ਰਹਿਣਗੇ। ਨਹੀਂ ਬਿਲਕੁਲ, ਇਹ ਇੱਥੇ ਇੱਕ ਦੇਖਣ ਵਾਲੀ ਗੱਲ ਹੈ ਜਾਂ ਵਾਚਣ ਵਾਲੀ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਕੀ ਰੁਖ ਲੈਂਦੀਆਂ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਈ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਤੇ ਤੁਹਾਡੇ ਨਾਲ ਰਾਬਤਾ ਰੱਖਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਤੁਹਾਡੀ।
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।